ਮਾਸਟਰਾ ਇੱਕ ਵਾਰੀ ਕੀ ਹੋਇਆ, ਕੋਈ ਮੁੰਡੇ ਵਾਲੇ ਨਾ ਕੁੜੀ ਦੇਖਣ ਗਏ। ਹੁਣ ਪੰਡਤ ਵੀ ਬੈਠਾ ਸੀ ਉੱਥੇ, ਤੇ ਕੁੜੀ ਦੇਖੀ ਤਾਂ ਪੰਡਤ ਕਹਿੰਦਾ ਲਓ ਜੀ ਜਜਮਾਨੋ, ਕਹਿੰਦਾ ਰਿਸ਼ਤਾ ਹੋ ਗਿਆ ਪੱਕਾ। ਕਹਿੰਦਾ ਕੁੜੀ ਤੇ ਮੁੰਡੇ ਦੇ 36 ਦੇ 36 ਗੁਣ ਮਿਲਾਉਂਦੇ ਆ। ਅੱਛਾ, ਹੁਣ ਕੀ ਹੋਇਆ, ਮੁੰਡੇ ਵਾਲੇ ਉੱਠ ਕੇ ਭਰਾਓ ਤੁਰ ਪਏ। ਅੱਛਾ ਜੀ। ਉਹ ਕੁੜੀਆਂ ਕਹਿੰਦੇ ਵੀ ਆਹ ਕੀ ਹੋਇਆ, ਕੀ ਗੱਲ ਹੋਈ? ਕਹਿੰਦੇ ਹੋਣਾ ਕੀ ਸੀ, ਪੰਡਤ ਜੀ ਕਹਿੰਦੇ ਆ ਵੀ ਮੁੰਡਾ ਤੇ ਕੁੜੀ 36 ਦੇ 36 ਗੁਣ ਕਹਿੰਦੇ ਮਿਲਦੇ ਆ, ਸਾਡਾ ਤੇ ਕਹਿੰਦਾ ਮੁੰਡਾ ਸਿਰ ਦਾ ਕਮਾ ਕੇ ਨਾ ਜੇ ਨੋਨ ਕਮੀ ਆਈ ਨਹੀਂ ਕਿਤੇ ਜਾਵਾਂਗੇ। ਮੈਂ ਤੁਹਾਨੂੰ ਸੁਣਾਉਣਾ ਇੱਕ ਬਈ, ਇੱਕ ਬੰਦਾ ਡਾਕਟਰ ਦੇ ਕੋਲ ਜਾਂਦਾ ਤੇ ਡਾਕਟਰ ਦੇ ਕੋਲ ਜਾ ਕੇ ਕਹਿੰਦਾ ਕਿ ਆ ਜੀ ਮੈਂ ਤਾਂ ਪੂਰੀ ਜਗ੍ਹਾ ਜਿੰਨੀਆਂ ਵੀ ਕੈਮਿਸਟ ਸ਼ਾਪ ਨੇ ਸਾਰੀਆਂ ਦੇਖ ਲੀਆਂ, ਆ ਜਿਹੜੀ ਤੁਸੀਂ ਦਵਾਈ ਲਿਖੀ ਇਹ ਨਹੀਂ ਮੈਨੂੰ ਕਿਤੇ ਮਿਲਦੀ ਪਈ। ਅੱਛਾ, ਉਹ ਕਹਿੰਦਾ ਕਿਹੜੀ ਦਵਾਈ ਜਿਹੜੀ ਕਿਤੇ ਮਿਲਦੀ ਨਹੀਂ ਪਈ ਮੈਂ ਲਿਖੀ ਆ? ਕਹਿੰਦੇ ਆਹ ਦੇਖੋ ਪਰਚੀ ਤੇ ਲਿਖੀ ਆ। ਉਹ ਕਹਿੰਦਾ ਪਰਚੀ ਤੇ ਦੇਖਦਾ? ਉਹ ਕਹਿੰਦਾ ਕਮਲਿਆ ਇਹ ਤਾਂ ਮੈਂ ਪੈਨ ਚਲਾ ਕੇ ਦੇਖਿਆ ਸੀ। ਨਹੀਂ ਡਾਕਟਰ ਦੀ ਤਾਂ ਲਿਖਾਈ ਬਹੁਤ ਮਾੜੀ ਹੁੰਦੀ ਆ, ਬੰਦਾ ਕਰੇ ਐਂ ਲੱਗੇ। ਇਹ ਦੇਖ ਲਓ ਪੜ੍ਹ ਵੀ ਤਾਇਆ ਉਹੀ ਹੁੰਦੀ ਦਵਾਈ ਦੇਣ ਵਾਲੇ ਆ। ਲਿਖਿਆ ਮੂਸਾ ਤੇ ਪਰੇ ਖੁਦਾ, ਸਾਰਿਆਂ ਨੂੰ ਪੜ੍ਹਨੀ ਹੁੰਦੀ, ਲਾਡੀਆਂ ਲਿਖਦੇ ਵੀ ਹੁੰਦਾ ਕੋਈ ਸਾਰੇ ਇੱਥੇ ਪਾਉਂਦੇ ਆ ਲੋਕ ਤਾਂ ਕਈ ਵਾਰ ਐਕਸਪੈਰੀਮੈਂਟ ਜੇ ਕਰਕੇ ਨੈਟ ਦੇ ਕਿ ਉਹੀ ਪੈਨ ਜੇ ਮਾਰ ਕੇ ਕਹਿਣਗੇ ਕੈਮਿਸਟ ਵਾਲੇ ਨੂੰ ਕਿ ਵੀ ਦਵੋ, ਉਹ ਕਹਿਣਗੇ ਜਿੱਥੇ ਲਿਖੀ ਹੈ ਕਹਿੰਦੇ ਉੱਥੋਂ ਹੀ ਲੈ ਲਓ। ਪਰ ਹੋਰ ਤਾਂ ਗੱਲਾਂ ਦੀ ਗੱਲ ਆ ਮਾਸਟਰ, ਸਾਡੀ ਗਰਮੀ ਨੇ ਬਸ ਕਰਾਈ ਪਈ ਆ। ਗਰਮੀ ਬਹੁਤ ਪਈ ਹੈ ਇਸ ਵਾਰ। ਹੁਣ ਚਲੋ ਠੀਕ ਹੈ, ਹਵਾ ਚੱਲਦੀ ਮਾੜੀ ਮਾੜੀ, ਸ਼ਾਮ ਦਾ ਵੇਲਾ, ਪਰ ਦੁਪਹਿਰ ਨੂੰ ਬਹੁਤ ਲੋਹੜੀ ਦੀ ਗਰਮੀ ਸੀ, ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਂ ਤਾਂ ਹੋਰ ਸੁਣਿਆ ਇੰਡੀਆ ਦੀ ਚਲੋ ਆਪਣੇ ਪੈਣੀ ਗਰਮੀ ਪੈ ਜਾਂਦੀ ਆ, ਮਈ ਦੇ ਮਹੀਨੇ ਇੰਗਲੈਂਡ ਦੇ ਵਿੱਚ ਕਹਿੰਦੇ ਰਿਕਾਰਡ ਟੁੱਟ ਗਏ। ਜਦ ਦਾ ਇਹਨਾਂ ਰਿਕਾਰਡ ਰੱਖਣਾ ਸ਼ੁਰੂ ਕੀਤਾ, ਲੰਡਨ ਦੇ ਵਿੱਚ 4-5 ਦਿਨ ਹੋਏ ਆ 34.8 ਡਿਗਰੀ, ਕਹਿੰਦਾ 35 ਡਿਗਰੀ ਉਹ ਲੰਡਨ ਦੇ ਵਿੱਚ। ਦੇਖਦਾ ਬਾਹਰਲੇ ਮੁਲਕਾਂ 'ਚ ਤਾਂ ਬਰਫ਼ ਪੈਂਦੀ ਆ, ਯੂਰਪ ਦੇ ਵਿੱਚ। ਆਹੋ ਇੰਨੀ ਗਰਮੀ ਪੈ ਰਹੀ ਆ। ਹੁਣ ਉੱਥੇ ਦੇ ਜਿਹੜੇ ਘਰ ਆ ਨਾ, ਮੈਂ ਗਿਆ ਇੱਕ ਵਾਰੀ ਉੱਥੇ, ਹੁਣ ਉਹਦੇ ਘਰ ਉੱਥੇ ਦੇ ਉਹਨਾਂ ਕੋਲ ਹੈਗੀ ਆ ਸੈਂਟਰਲ ਹੀਟਿੰਗ। ਅੱਛਾ, ਉਹ ਠੰਡੇ ਘਰਾਂ ਨੂੰ ਗਰਮ ਤਾਂ ਕਰ ਲੈਂਦੇ ਆ, ਪਰ ਗਰਮ ਘਰਾਂ ਨੂੰ ਠੰਡੇ ਨਹੀਂ ਹੁੰਦਾ। ਬੁਰਾ ਹਾਲ ਉੱਥੇ ਹੋਇਆ ਪਿਆ। ਆਪਣਾ ਉਹ ਮੇਰੇ ਆਪਣਾ ਭਤੀਜਾ ਗਿਆ ਨਾ, ਭਤੀਜੇ ਦਾ ਦੂਜੇ ਭਰਾ ਦਾ ਮੁੰਡਾ ਸੰਤੋਖ ਦਾ, ਉਹ ਗਿਆ ਉੱਥੇ, ਉਹ ਦੱਸਦਾ ਉਹ ਗਰਮੀ ਦਾ ਮਾਰਿਆ, ਕਹਿੰਦਾ ਮੈਂ ਤਾਂ ਮਰ ਗਿਆ ਕਹਿੰਦਾ ਇੱਥੇ। ਮੇਰੇ ਬੂਆ ਨਹੀਂ ਉੱਥੇ ਗਏ ਹੋਏ ਜੀ ਇੰਗਲੈਂਡ 'ਚ ਹੀ, ਉਹ ਵੀ ਐਂ ਉਹਨਾਂ ਦਾ ਵੀ ਇਹੀ ਹਾਲ ਆ। ਉਹ ਕਹਿੰਦੇ ਵੀ ਇੱਥੇ ਸਾਡੇ ਪੱਖੇ ਲੱਭਣੇ ਔਖੇ ਹੋ ਜਾਂਦੇ ਆ ਜਦੋਂ ਇਦਾਂ ਦਾ ਕੋਈ ਕੰਮ ਆ ਜਾਂਦਾ, ਫਿਰ ਇੱਕਦਮ ਵੀ ਲੋਕ ਚੱਕਣੇ ਸ਼ੁਰੂ ਕਰ ਦਿੰਦੀਆਂ ਚੀਜ਼ਾਂ ਇਹਦੀਆਂ। ਉਹ ਘਰਾਂ ਦੇ ਵਿੱਚ ਹੁਣ ਏਦਾਂ ਉਹਨਾਂ ਨੇ ਤਾਂ ਹਰੇਕ ਘਰ 'ਚ ਆਇਆ ਤਾਂ ਹੈ ਨਹੀਂ ਵੀ ਪੱਖੇ ਲੱਗੇ ਛੱਤਾਂ ਨੂੰ, ਤੇ ਉਹਦਾ ਉਹਨਾਂ ਨੇ ਠੰਡ ਦੇ ਹਿਸਾਬ ਨਾਲ ਬਣੇ ਹੋਏ ਘਰ, ਤੇ ਉਹ ਗਰਮੀ ਹੁਣ ਉਹ ਸਹਾਰ ਨਹੀਂ ਉਹਨਾਂ ਨੂੰ ਔਖੀ ਲੱਗਦੀ ਆ। ਜਿਹੜਾ -5-10 ਡਿਗਰੀ 'ਚ ਰਹਿਣਾ ਖਿੱਚਿਆ, ਉਹ ਹੁਣ 34-35 ਡਿਗਰੀ ਕਿੱਥੋਂ ਸਹਾਰੂਗਾ ਦੱਸ। ਨਾਲੇ ਮੈਂ ਤੇ ਇਹ ਵੀ ਸੁਣਿਆ ਕਹਿੰਦੇ ਵੀ ਮੋਹਰੇ ਅਜੇ ਹੋਰ ਗਰਮੀ ਬਹੁਤ ਪੈਣੀ ਉੱਥੇ। ਯੂਰਪ ਵਿੱਚ ਤਾਂ ਕਹਿੰਦੇ 40-40 ਡਿਗਰੀ ਹੋਣ ਦੀ ਸੰਭਾਵਨਾ ਹੈ ਯੂਰਪ ਦੇ ਵਿੱਚ। ਫਿਰ ਹੁਣ ਗੱਲ ਆ ਗਈ ਨਾ ਉੱਥੇ, ਸਾਇੰਟਿਸਟ ਕਿੰਨੇ ਚਿਰ ਦੇ ਕਹਿੰਦੇ ਆ ਜਿਹੜਾ ਕਲਾਈਮੇਟ ਬਦਲ ਰਿਹਾ, ਮੌਸਮ 'ਚ ਤਬਦੀਲੀ ਆ ਰਹੀ ਆ, ਕਿ ਜਿਹੜੇ ਆਪਾਂ ਆਹ ਧੂਆਂ, ਪੈਟਰੋਲ, ਡੀਜ਼ਲ, ਮਿੱਟੀ, ਘੱਟਾ ਜੋ ਚਾੜਿਆ ਆਪਾਂ ਨਾ, ਇਹਦਾ ਮੁਆਵਜ਼ਾ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ, ਕਿਸੇ ਨਾ ਕਿਸੇ ਦਿਨ ਦੇਣਾ ਪੈਣਾ। ਹੁਣ ਆਪਣੇ ਪੰਜਾਬ ਵਿੱਚ ਤਾਂ ਇੰਨੀ ਗਰਮੀ ਪੈਂਦੀ, ਲੂ ਇੰਨੀ ਚੱਲਦੀ ਆ, ਤੇ ਉਤੋਂ ਕੰਮ ਵੀ ਜਿਹੜੇ ਕਰਨੇ ਹੁਣ ਪੈਣੇ ਆ ਬਾਹਰ, ਜਿਹੜੇ ਕਿੰਨੇ ਔਖੇ ਕੰਮ ਆ। ਪਰ ਹੁਣ ਇਹ ਆ ਵੀ ਪਾਣੀ ਦਾ ਜ਼ਰੂਰ ਖਿਆਲ ਰੱਖਣ। ਮੈਂ ਤਾਂ ਤੁਹਾਨੂੰ ਵੀ ਕਿਹਾ ਸੀ ਪਹਿਲਾਂ ਪਾਣੀ ਪੀਓ। ਮੈਂ ਹੁਣ ਜਦੋਂ ਤੂੰ ਮੈਨੂੰ ਕਿਹਾ, ਮੈਂ ਤਾਂ ਪਾਣੀ ਬਹੁਤ ਪੀਣਾ, ਬੋਤਲ ਰੱਖੀ ਹੁੰਦੀ ਆ। ਹਾਂਜੀ, ਕਿਉਂਕਿ ਜਦੋਂ ਕੀ ਹੁੰਦਾ ਭੁਲੇਖਾ, ਆਪਣੇ ਤਾਂ ਦੇ ਲੋਕੀ ਬਹੁਤ ਮਰਦੇ ਆ, ਹੁੰਦੀ ਗਰਮੀ, ਕੋਲ ਪਾਣੀ ਹੁੰਦਾ ਨਹੀਂ, ਕੋਈ ਨਹੀਂ ਆਪਾਂ ਸ਼ਾਮ ਨੂੰ ਲੈ ਲਾਂਗੇ, ਰਾਤ ਨੂੰ ਘਰ ਜਾ ਕੇ ਪੀ ਲਾਂਗੇ। ਪਰ ਮੈਂ ਇਹ ਕਹਿੰਦਾ ਕਿ ਜਿੰਨਾ ਵੀ ਵੱਧ ਤੋਂ ਵੱਧ ਪਾਣੀ ਪੀ ਹੁੰਦਾ ਪੀਓ, ਤੇ ਨਾਲ ਬੋਤਲਾਂ ਪਾਣੀ ਦੀਆਂ ਲੈ ਕੇ ਚੱਲੋ, ਨਾਲ ਦੀ ਨਾਲ ਪੀ ਚੱਲੋ। ਗਰਮੀ ਬਹੁਤ ਆ, ਹਰੇਕ ਸਾਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕੀ ਆਪਣੀ ਡੀਹਾਈਡਰੇਸ਼ਨ ਹੋ ਕੇ ਮਰਦੇ ਆ। ਬਿਲਕੁਲ। ਸੋ ਬੜਾ ਜ਼ਰੂਰੀ ਆ। ਨਵੀਂ ਸਾਹਿਬ ਤੁਸੀਂ ਵੀ ਤੂੰ ਯੰਗ ਮੁੰਡਾ, ਪਾਣੀ ਮੈਨੂੰ ਮਾਸਟਰ ਨੇ ਦੱਸਿਆ, ਮੈਂ ਤਾਂ ਲੜ ਕੰਨ ਬੰਨ ਲਈ ਆ ਉਹਦੀ, ਕੰਨ 'ਚ ਜੋ ਵੀ ਕਹਿੰਦੇ ਹੁੰਦੇ ਆ ਬੰਨ ਲਈ ਆ। ਮੈਂ ਪਾਣੀ ਤੋਂ ਬਿਨਾਂ ਸ਼ਹਿਰ ਨੂੰ ਨਹੀਂ ਤੁਰਦਾ। ਕਾਰ ਦੇ ਵਿੱਚ ਮੈਂ ਬੋਤਲਾਂ ਰੱਖੀਆਂ। ਇੱਕ ਹੁਣ ਸਿਆਣੇ ਹੋ ਗਏ ਨਾ, ਪਾਣੀ ਸਾਹ ਗੰਦਾ ਹੋਇਆ, ਭਾਵੇਂ ਫਿਲਟਰ ਲੱਗਾ ਘਰ 'ਚ, ਮੈਂ ਹੁਣ ਪਤਾ ਕੀ ਕਰਦਾ, ਮੈਂ ਜਿਹੜਾ ਫਿਲਟਰ ਵਾਲਾ ਪਾਣੀ ਆ ਨਾ ਬਿੰਦੀ, ਉਹਨੂੰ ਉਬਾਲ ਕੇ ਠੰਡਾ ਕਰਕੇ ਤਾਂ ਬੋਤਲਾਂ 'ਚ ਪਾਇਆ ਆ।
ਤੇ ਆਰਾਮ ਨਾਲ ਜਿੰਨਾ ਜਿੱਥੇ ਮਰਜੀ ਜਾਵਾਂ, ਮੇਰਾ ਕਦੇ ਢਿੱਡ ਨਹੀਂ ਦੁਖਿਆ ਅੱਜ ਤੱਕ। ਸਾਫ ਸੁਥਰਾ ਰਹੀਦਾ। ਤੇ ਪਾਣੀ ਦਾ ਧਿਆਨ ਰੱਖੋ ਸਾਰਿਆਂ ਨੂੰ। ਮੈਂ ਇਹ ਕਹਿੰਦਾ ਵੀ ਗਰਮੀ ਬਹੁਤ ਆ ਤੇ ਹਰੇਕ ਸਾਲ ਬਹੁਤ ਸਾਰੇ ਲੋਕੀ ਬਿਨਾਂ ਕਿਸੇ ਗੱਲ ਤੋਂ ਮਰ ਜਾਂਦੇ ਆ ਨਿਆਈ ਮੌਤ ਤੇ, ਉਹ ਬਚਾਅ ਹੋਵੇ। ਇੱਕ ਤਾਂ ਆ ਜਿਹੜੀ ਲੂਹ ਆ, ਇਹ ਕਹਿੰਦੇ ਆ ਵੀ ਹਨਾ ਗਿੱਚੀ ਚ ਬਾਹਰ ਕਰਦੀ ਆ ਧੌਣ ਦੇ ਪਿਛਲੇ ਪਾਸੇ। ਹੁਣ ਆ ਬੱਚੇ ਆਪਣੇ ਮੁੰਡੇ ਆ ਨਿਆਣੇ ਜਿਹੜੇ ਆ, ਉਹ ਬਿਨਾਂ ਕਾਲਰਾਂ ਵਾਲੀਆਂ ਟੀ-ਸ਼ਰਟਾਂ ਪਾਉਂਦੀਆਂ। ਕਾਲਰ ਜਿਹੜਾ ਇਹ ਕਾਲਰ ਬਣਾਇਆ, ਇਹ ਕਿਸੇ ਡਿਜ਼ਾਈਨ ਲਈ ਨਹੀਂ ਬਣਿਆ, ਇਹ ਗਿੱਚੀ ਨੂੰ ਬਚਾਉਣ ਲਈ ਬਣਿਆ। ਹੁਣ ਆ ਤਾਏ ਨੇ ਪੱਗ ਬੰਨੀ ਆ, ਦੇਖੋ ਆ ਛੱਡਿਆ ਲੜ, ਇਹ ਲੜ ਗਿੱਚੀ ਨੂੰ ਬਚਾਉਣ ਲਈ ਹੁੰਦਾ ਹੈ। ਦੇਖਿਆ ਖੇਤਾਂ 'ਚ ਕੰਮ ਕਰਦੇ ਆ ਆਪਣੇ ਦੇ, ਦੇਖੋ ਹਮੇਸ਼ਾ ਰੱਖਿਆ ਕਿਉਂਕਿ ਜਿਹੜਾ ਗਿੱਚੀ ਦੇ ਉੱਤੇ ਬਾਰ ਆ ਬੜਾ ਸੈਂਸਿਟਿਵ ਪੁਆਇੰਟ ਆ, ਇਸੇ ਲਈ ਵੀ ਆਪਣੀਆਂ ਜਿਹੜੀਆਂ ਪੱਗਾਂ ਆ, ਈਵਨ ਕਿ ਮੁਸਲਮਾਨ ਵੀ ਜਿਹੜੇ ਬੰਨ੍ਹਦੇ ਸੀ, ਉਹ ਪਿੱਛਾ ਨੂੰ ਲਾੜ ਛੱਡਦੇ ਸੀ। ਗੋਰਿਆਂ ਨੇ ਕਾਲਰ ਬਣਾ ਲਿਆ ਇਹਦੀ ਸੇਫਟੀ ਦੇ ਵਾਸਤੇ। ਹੁਣ ਆਪਣੇ ਮੁੰਡੇ ਆ ਫੈਸ਼ਨ 'ਚ ਆਏ ਹੋ ਆ, ਇਹ ਉਹ ਪਾਈ ਫਿਰਦੇ ਆ, ਡੀਹਾਈਡਰੇਟ ਪਾਣੀ ਨਹੀਂ ਪੀਂਦੇ। ਹੁਣ ਅੱਗੇ ਤਾਂ ਯਾਰ ਨਿੰਬੂਆਂ ਦਾ ਬੂਟਾ ਹਰ ਖੂਹ ਤੇ ਹੁੰਦਾ ਸੀ, ਹੁਣ ਦੇਖ ਲਓ ਕਿਸੇ ਦੇ ਖੂਹ ਤੇ ਹੈ ਹੀ ਨਹੀਂ। ਮੋਟਰਾਂ ਰੋਟੀਆਂ ਪਈਆਂ, ਨਿੰਬੂ ਜਿਹੜਾ ਆ ਬਹੁਤ ਵਧੀਆ ਗਰਮੀ ਦੇ ਵਿੱਚ। ਮੈਂ ਤੈਨੂੰ ਪਤਾ ਹੈ ਹੁਣ ਆਪਣੇ ਰੜੇ ਵਾਲੇ ਖੂਹ ਦਾ, ਉੱਥੇ 15-20 ਦਰਖਤ ਸੀਗੇ ਖੂਹ ਦੇ ਦੁਆਲੇ, ਟਾਹਲੀਆਂ ਦੇ ਦਰਖਤ, ਆਪਣੇ ਤੂਤ। ਹੁਣ ਤਾਂ ਕੋਈ ਤੂਤ ਦੇਖਣ ਨੂੰ ਨਹੀਂ ਮਿਲਦਾ। ਹਾਂਜੀ, ਆਪਣੇ ਖੂਹ ਦੇ ਬੜੇ ਤੂਤ ਹੁੰਦੇ, ਹੁਣ ਤਾਂ ਖੂਹ ਛੱਡ ਹੀ ਦਿੱਤਾ। ਉਹ ਤੂਤ ਵੀ ਹੈ ਨਹੀਂ ਤੇ ਟਾਹਲੀਆਂ ਵੀ ਹੈ ਨਹੀਂ, ਜਾਮਨ ਹੁੰਦੀ ਸੀ, ਬਹੁਤ ਭਰਿਆ ਹੁੰਦਾ ਸੀ ਝੁੰਡ। ਛਾਵੇਂ ਬਹਿਣਾ, ਆੜ ਥਾਣੀ ਪਾਣੀ ਜਾਣਾ। ਮੈਂ ਗੱਲ ਕਰਦਾ 1964, 65, 63 ਦੀ। ਮੈਂ ਆਪਣੀ ਅੱਖੀਂ ਦੇਖਿਆ ਕਿ ਉਹ ਅਸਮਾਨ ਹੁੰਦਾ ਸੀ ਨੀਲਾ ਤੇ ਚਿੱਟੇ ਚਿੱਟੇ ਪੱਤੇ ਜਿਹੇ ਕਪਾਹ ਦੀਆਂ ਫੁੱਟੀਆਂ ਹੁੰਦੀਆਂ ਨਾ ਅਸਮਾਨ 'ਚ, ਇਦਾਂ ਸਾਫ ਨੀਲੇ ਹੁੰਦੇ ਸੀ। ਪਿੰਡ ਵਿੱਚ ਇੱਕ ਵੀ ਕਾਰ ਨਹੀਂ ਸੀ, ਕੱਚਾ ਰਾਹ ਸੀ। ਪੁਰੇ ਦੀ ਜਦੋਂ ਹਵਾ ਵਗਣੀ ਨਾ, ਧੂੜ ਆਉਣੀ, ਰਾਤ ਤੁਰੀ ਜਾਣੀ, ਧੂੜ ਦਾ ਬੁੱਲਾ ਉੱਡ ਜਾਣਾ। ਕਾਰ ਕੋਈ ਨਹੀਂ ਸੀ, ਗੱਡੇ ਵਾਲੇ ਹੁੰਦੇ ਸੀ ਬਸ। ਨਹੀਂ ਤਾਂ ਨੀਲਾ ਅਸਮਾਨ ਤਾਂ ਅਸੀਂ ਵੀ ਦੇਖਿਆ, ਬੁੱਟੀਆਂ ਵਾਲਾ ਬੱਦਲ ਅਸੀਂ ਦੇਖ ਲਿਆ। ਆ ਜਦੋਂ ਕਰੋਨਾ ਆਇਆ ਉਦੋਂ ਤਾਂ ਪਹਾੜ ਦਿਸਣ ਨੂੰ ਲੱਗ ਪਿਆ ਸੀ ਆਪਣੇ ਪਿੰਡੋਂ। ਹਾਂ, ਸਾਡੀ ਸੁਰਤ ਵਿੱਚ ਪਹਾੜ ਦਿਖਦੇ ਸੀ। ਹਾਂ, ਉਦੋਂ ਜਿਹੜੀ ਜ਼ਰੂਰਤ, ਉਹ ਕਾਰਾਂ ਹੈ ਹੀ ਨਹੀਂ ਸੀ ਪਿੰਡ, ਕਿਸੇ ਦੀ ਕੋਈ ਕਾਰ ਨਹੀਂ ਸੀ, ਸਾਈਕਲਾਂ ਤੇ ਜਾਂਦੇ ਸੀ। ਮੈਂ ਤੁਹਾਨੂੰ ਮਾਸਟਰਾਂ ਮੈਂ ਇਹ ਵੀ ਗੱਲਾਂ ਸੋਚਦਾ, ਹੁਣ ਮੋਦੀ ਨੇ ਕਿਹਾ ਨਾ ਆਪਾਂ ਨੂੰ ਵੀ ਤੁਸੀਂ ਪੈਟਰੋਲ ਬਚਾਓ, ਬਾਹਰੋਂ ਸੋਨਾ ਨਾ ਖਰੀਦੋ। ਆਪਣੇ ਲੋਕਾਂ ਨੂੰ ਇੱਕ ਆਦਤ ਪਈ ਆ। ਮੈਂ ਜਦ ਆਸਟ੍ਰੇਲੀਆ ਗਿਆ ਨਾ, ਹਾਂਜੀ, ਮੈਨੂੰ ਆਦਤ ਪੈ ਗਈ ਪਿੰਡੋਂ ਤੁਰ ਕੇ ਜਾਣਾ ਖੂਹ ਨੂੰ। ਉਹ ਜਿਹੜਾ ਵੀ ਆਉ, ਤਾਇਆ ਆਜਾ ਬਹਿ ਜਾ ਸਕੂਟੀ ਦੇ ਉੱਤੇ ਛੱਡ ਦਿੰਦਾ ਤੈਨੂੰ, ਤਾਇਆ ਬਹਿ ਜਾ। ਉਹ ਕਮਲਿਓ, ਅੱਗੇ ਜਦ ਛੋਟੇ ਛੋਟੇ ਹੁੰਦੇ ਸੀ ਖੂਹ ਸਾਨੂੰ ਬਹੁਤ ਦੂਰ ਲੱਗਦਾ ਹੁੰਦਾ ਸੀ। ਹੁਣ ਜਿਹਦੇ ਕੋਲ 500-600 ਮੀਟਰ ਹੋਣਾ ਪਿੰਡ ਤੋਂ, 100-200 ਬਹੁਤ ਘੱਟ ਹੋ ਜਾਊਗਾ। ਨਿੱਕੇ ਨੂੰ ਬਹੁਤ ਲੱਗਦਾ ਸੀ। ਜੇ ਇੰਨਾ ਆਪਾਂ ਭੱਜ ਨਾਲ ਤੁਰ ਲਾਂਗੇ ਕੀ ਮਾੜਾ। ਹੁਣ ਨਕੋਦਰ ਸ਼ਹਿਰ ਆਪਣੇ ਪਿੰਡੋਂ ਮਸੀਂ 5-6 ਕਿਲੋਮੀਟਰ ਆ, ਤੇ ਜੇ ਆਪਾਂ ਸਾਈਕਲ ਤੇ ਚੱਲ ਜਾਈਏ, ਨਾਲੇ ਤੇ ਐਕਸਰਸਾਈਜ਼, ਨਾਲੇ ਪੈਟਰੋਲ ਬਚੂ। ਦੋ ਹੀ ਚੀਜ਼ਾਂ ਹੋ ਗਈਆਂ ਨਾ। ਹੁਣ ਬਾਹਰਲੇ ਮੁਲਕਾਂ 'ਚ ਅਸੀਂ ਆਏ ਆ, ਲੰਬੜ ਵੀ ਗਿਆ ਸੀ ਮੇਰੇ ਨਾਲ, 2-3 ਵਾਰੀ ਮੈਂ ਜਾਇਆ, 2 ਵਾਰੀ ਲੰਬੜ ਜਾ ਚੁੱਕਾ। ਹੁਣ ਉੱਥੇ ਉਹ ਸਾਈਕਲਾਂ ਵਾਸਤੇ ਰਾਹ ਬਣਾਏ ਹੋਏ ਆ, ਤੁਸੀਂ ਸਾਈਕਲ ਚਲਾਓ। ਚੀਨ ਦੇ ਵਿੱਚ ਉਹਨਾਂ ਨੇ ਸਾਈਕਲਾਂ ਨੂੰ ਜੋੜ ਦਿੰਦੇ ਆ, ਸਾਈਕਲ ਤੇ ਲੋਕੀ ਜਾਂਦੇ ਆ। ਦੋ ਚੀਜ਼ਾਂ, ਨਾਲੇ ਐਕਸਰਸਾਈਜ਼ ਤੇ ਨਾਲੇ ਤੁਹਾਡਾ ਬਚਾਅ। ਨਾਲੇ ਸਾਈਕਲ ਵਾਲੇ ਨੂੰ ਰਿਸਪੈਕਟ ਵੀ ਦਿੰਦੇ ਮਿਲਦੀ ਆ। ਸਾਡੇ ਲੋਕ ਜਿਹੜੇ ਪਿੱਛੇ ਹਟੇ ਆ, ਉਹ ਕਾਰਨ ਇਹੀ ਆ, ਅਸੀਂ ਸਾਈਕਲ ਵਾਲੇ ਨੂੰ ਚੰਗਾ ਹੀ ਨਹੀਂ ਸਮਝਦੇ। ਚਾਹੇ ਅਮੀਰ ਤੋਂ ਅਮੀਰ ਕਹਣਾ ਤੂੰ ਕੀ ਘਾਟਿਆ ਸਾਈਕਲ ਤੇ ਤੁਰਿਆ ਆ, ਉਹਨੂੰ ਜਾਨੀ ਟੀਚਰ ਕਰਦੇ ਆ। ਜਿਹੜਾ ਬੰਦਾ ਮੋਟਰਸਾਈਕਲ ਦੇ ਉੱਤੇ ਚਿੱਟਾ ਕੁੜਤਾ ਪਜਾਮਾ, ਉਹਨੂੰ ਆਪਾਂ ਲਾਈਕ ਬੜਾ ਕਰਦੇ। ਮਾਟਰਾਂ ਨਾਲੇ ਨਾ ਟ੍ਰੈਫਿਕ ਵੀ ਬਹੁਤ ਹੀ ਹੋਆ ਵਧੀਆ। ਹਾਂ, ਅੱਜ ਕੀ ਆ ਉੱਥੇ ਬਹੁਤ ਪਿੱਛੋਂ ਦਾ ਸਾਈਡ ਮਾਰ ਦਿੰਦੇ ਆ, ਤਾਈਓ ਲੋਕੀ ਡਰਦੇ ਨਹੀਂ ਚਲਾਉਂਦੇ ਅੱਜ ਕੱਲ ਸਾਈਕਲ। ਗੱਲ ਤਾਂ ਤੇਰੀ ਵੀ ਸਹੀ ਆ, ਪਰ ਪਿੰਡਾਂ ਵਿੱਚ ਆਪਾਂ ਲੋਕਲ ਤੇ ਚਲਾ ਸਕਦੇ। ਲੋਕ ਖੂਹ ਤੋਂ ਪਿੰਡ ਤੋਂ ਖੂਹ ਨੂੰ ਜਾਣਾ ਤਾਂ ਕੋਈ ਪ੍ਰੋਬਲਮ ਨਹੀਂ ਹੈ, ਸਾਈਕਲ ਖੇਤ ਚਲਾ ਜਾਂਦਾ ਉੱਧਰ ਜਾਣ ਨੂੰ ਜਿੱਦਾਂ ਉਹਦਾ। ਬਾਕੀ ਟੀਚਰਾਂ ਦੀ ਗੱਲ ਹੈ, ਟੀਚਰਾਂ ਨੂੰ ਕੌਣ ਪੜਦਾ। ਹੁਣ ਮਾਸਟਰ ਦੀ ਨਵੀਂ ਗੱਲ ਸੁਣੀ, ਬੰਗਲਾਦੇਸ਼ ਵਿੱਚ ਕਿਸੇ ਬੰਦੇ ਨੇ ਆਕਸ਼ਨ ਤੇ ਜਾ ਕੇ ਨਾ ਅਗੇ ਚਿੱਟੇ ਰੰਗ ਦਾ ਝੂਠਾ ਖਰੀਦ ਲਿਆ। ਅੱਛਾ, ਹਾਂ ਮੈਂ ਵੀ ਦੇਖੀ ਰੀਲ ਉਹਦੀ। ਉਹ ਭਾਈ ਉਹ ਤਾਂ ਬੜਾ ਫੇਮਸ ਹੋਇਆ ਟਰੰਪ। ਉਹਨੇ ਝੂਠਾ ਖਰੀਦ ਲਿਆ, ਨਾਂ ਉਹਦਾ ਰੱਖਿਆ ਗਿਆ ਟਰੰਪ, ਡੋਨਲਡ ਟਰੰਪ। ਹੁਣ ਝੂਠਾ ਚਿੱਟਾ ਵੀ ਆ ਤੇ ਮੋੜਿਓ ਪਿੰਕ ਵੀ ਆ। ਉੱਪਰੋਂ ਨਾਲੇ ਉਹਦੇ ਅੱਖਾਂ ਦੇ ਉਹੀ ਸੇਮ ਇੱਥੇ ਆਏ ਉਹ ਬਣਦੀਆਂ ਨੇ, ਤੇ ਨਾਲੇ ਪੂਰੇ ਵਾਲ ਵੀ ਉਦਾਂ ਦੇ ਰੱਖੇ ਉਦਾਂ ਦੇ ਵਾਲ ਹੋਏ ਆ। ਹੁਣ ਮਾਸਟਰ ਕਹਿੰਦੇ ਸੀ ਵੀ ਉਹਦੀ ਬਲੀ ਦੇਣੀ ਆ। ਪਤਾ ਹੈ ਕਿਉਂਕਿ ਈਦ ਚੱਲਦੀ ਆ ਨਾ, ਈਦ ਚੱਲਦੀ ਆ, ਈਦ ਤੇ ਇਹ ਬਲੀ ਦਿੰਦੇ ਆ। ਹਾਂ, ਉਹ ਝੋਟਾ ਜਿਹੜਾ ਆ, ਮੈਨੂੰ ਤਾਂ ਇਹ ਲੱਗਦਾ, ਇਹ ਤਾਂ ਕਹਿੰਦੇ ਵੀ ਨਸਲ ਬਹੁਤ ਵਧੀਆ, ਮੈਨੂੰ ਲੱਗਦਾ ਉਹਨੂੰ ਫੁਲਵੈਰੀ ਟਾਈਪ। ਉਹ ਇਹਨੂੰ ਗੋਰੇ ਕਹਿੰਦੇ ਅਲਬੀਨੋ। ਅੱਛਾ,
ਇਹ ਡਿਫੈਕਟ ਫਲਵੈਰੀ ਕਲਾ ਫਲਵੈਰੀ ਹੋਈ ਆ ਹਾਂਜੀ। ਉਹਨੂੰ ਫਲਵੈਰੀ ਆਫ ਡਿਫੈਕਟ ਆ ਹਾਂਜੀ ਤਾਂ ਜਿਹਦੇ ਕਰਕੇ ਜੁੱਬਾ ਜਿਹਾ ਲੱਗਦਾ ਬਾਕੀ ਸਾਰੇ ਝੋਟੇ ਤੁਹਾਨੂੰ ਪਤਾ ਕਾਲੇ ਰੰਗ ਦੇ ਕਾਲੇ ਹੁੰਦੇ ਆ ਮੱਝਾਂ ਆਪਣੇ ਚਿੱਟੀਆਂ ਹੋ ਜਾਂਦੀਆਂ ਆਪਣੇ ਬੋਰੀਆਂ ਮੱਝਾਂ ਹੁੰਦੀਆਂ ਸੀ ਪਹਿਲਾਂ ਹਾਂ ਫਿਰ ਚਿੱਟੀ ਨੂੰ ਕਹਣਾ ਜੀ ਬਹੁਤ ਵਧੀਆ ਅਸਲ ਵਿੱਚ ਉਹ ਫਲਵੈਰੀ ਹੋ ਜਾਂਦੀ ਆ ਜੋ ਮੈਂ ਜਿਹੜੇ ਤੁਸੀਂ ਹੁਣ ਪਸ਼ੂਆਂ ਬਾਰੇ ਜ਼ਿਆਦਾ ਜਾਣਦੇ ਹੋਗੇ ਬਈ ਮੈਨੂੰ ਲੱਗਦਾ ਇਹ ਝੋਟੇ ਨੂੰ ਫਲਵੈਰੀ ਹੋਈ ਹੋਊਗਾ ਕੋਈ ਇਹ ਬਰੀਡ ਨਹੀਂ ਹੈਗੀ ਉਹ ਹੁਣ ਉਹਦਾ ਦੇਖਣ ਨੂੰ ਕਿਉਂਕਿ ਉਹ ਗੋਰਾ ਲੱਗਦਾ ਇੱਕ ਵੱਖਰਾ ਲੱਗਦਾ ਉਹਨੇ ਨਾਂ ਰੱਖਤਾ ਡੋਨਲਡ ਟਰੰਪ ਇੱਕ ਉਹਦੇ ਬਾਲ ਬੂਲ ਵੀ ਉਦਾਂ ਦੇ ਬਾਏ ਹੁਣ ਤਾਇਆ ਉਹ ਜਦੋਂ ਵਿਕ ਗਿਆ ਲੋਕੀ ਤਾਂ ਉਹ ਜਿਹਦੇ ਉਹਦੇ ਘਰ ਆ ਕੇ ਫੋਟੋਆਂ ਕਰਾਉਣ ਲੱਗ ਪਏ ਲਾਈਨਾਂ ਲੱਗਣ ਲੱਗ ਗਈਆਂ ਤੇ ਗਵਰਨਮੈਂਟ ਨੂੰ ਫਿਕਰ ਪੈ ਗਿਆ ਵੀ ਹੁਣ ਇਹ ਵੱਢ ਹੋਣਾ ਝੋਟਾ ਕਿਤੇ ਅਮਰੀਕਾ ਗੁੱਸੇ ਨਾ ਹੋ ਜਾਵੇ ਵੀ ਡੋਨਲਡ ਟਰੰਪ ਵੱਢ ਦਿੱਤਾ ਉਹਦੇ ਖਬਰ ਵੀ ਆਈ ਲਾਉਣੀ ਸੀ ਇਹਨਾਂ ਨੇ ਟਰੰਪ ਦੀ ਦਿੱਤੀ ਪਰ ਇਸੇ ਡਰ ਤੋਂ ਟਰੰਪ ਦੀ ਇਹ ਤੋਂ ਕੁਰਬਾਨੀ ਪਹਿਲਾਂ ਹੀ ਗਵਰਨਮੈਂਟ ਦੇ ਬੰਦੇ ਗਏ ਉਹ ਕਹਿੰਦੇ ਵੀ ਇਦਾਂ ਆ ਇਹ ਝੋਟਾ ਤਾਂ ਹੈਗਾ ਖਾਸ ਬਹੁਤ ਇਹ ਤਾਂ ਕਿਸਮੇ ਬਹੁਤ ਹਵੇਲੀ ਆ ਇਦਾਂ ਦਾ ਝੋਟਾ ਤਾਂ ਮਿਲਦਾ ਹੀ ਕਿਤੇ ਨਹੀਂ ਇਹਨੂੰ ਤਾਂ ਵੱਖਰੇ ਸ਼ੈਲਟਰ ਦੀ ਲੋੜ ਆ ਉਹਨੂੰ ਦਿੱਤੇ ਪੈਸੇ ਵੀ ਭਾਈ ਤੈ ਜਿੰਨੇ ਦਾ ਖਰੀਦਿਆ ਜਾਂ ਤੂੰ ਆਪਣੇ ਪੈਸੇ ਫੜ ਉਹਨੂੰ ਲੈ ਗਿਆ ਚਿੜੀਆ ਘਰ ਅੱਛਾ ਹੁਣ ਬੱਕਰੀ ਇੱਕ ਬਣਾਈ ਆ ਸ਼ੈੱਡ ਉਹਦੇ ਲਈ ਤੇ ਲੋਕੀ ਆਉਂਦੇ ਆ ਉੱਥੇ ਦੇਖਣ ਉਹਨੂੰ ਉਹਦੇ ਨਾਲ ਫੋਟੋਆਂ ਕਰਾਉਣ ਤੇ ਇੱਕ ਬੰਦਾ ਰੱਖਦਾ ਕੇਅਰ ਟੇਕਰ ਅੱਛਾ ਹੁਣ ਤਾਇਆ ਜੇ ਉਹਦਾ ਨਾਂ ਹੋਰ ਕੁਛ ਹੁੰਦਾ ਕਿਹਨੇ ਪੁੱਛਿਆ ਇਹ ਉਹ ਵੱਢ ਹੋ ਜਾਣਾ ਸੀ ਹੁਣ ਇਸ ਵੇਲੇ ਉਹਦੀ ਇੰਨੀ ਸੇਵਾ ਹੋ ਰਹੀ ਆ ਸਿਰਫ ਇੱਕ ਨਾਂ ਕਰਕੇ ਆਪਣੇ ਕਹਿੰਦੇ ਨਹੀਂ ਹੁੰਦੇ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹਨੂੰ ਕੱਲਾ ਬਚਾਇਆ ਹੀ ਨਹੀਂ ਇਹਨੂੰ ਤਾਂ ਜਾਣੇ ਇਸ ਵੇਲੇ ਸੈਲੀਬ੍ਰਿਟੀ ਬਣਾਤਾ ਝੋਟੇ ਮੈਂ ਕਿਹਾ ਬਹਿ ਜਾ ਹੋਏ ਕੀਤੀ ਪਈ ਆ ਕਿਤੇ ਲੋਕਾਂ ਦੀ ਕਾਲੀਆਂ ਚ ਹੋਣਾ ਕਿਤੇ ਅੱਜ ਕਿਤੇ ਲੋਕ ਦੇਖਣ ਵਾਲੇ ਪਰ ਤਾਇਆ ਦੇਖੋ ਵੀ ਸਰਕਾਰਾਂ ਵੀ ਜਿਹੜੀਆਂ ਕਿਸ ਤਰੀਕੇ ਦੇ ਨਾਲ ਕੰਮ ਕਰਦੀਆਂ ਆਮ ਬੰਦੇ ਦੀ ਇੱਥੇ ਕਦਰ ਕੋਈ ਨਹੀਂ ਪਰ ਜਦੋਂ ਇਦਾਂ ਦੀ ਕੋਈ ਚੀਜ਼ ਆ ਜਾਂਦੀ ਆ ਵੀ ਬੰਦਾ ਜਿਹੜਾ ਵੱਡਾ ਹੁੰਦਾ ਕਿਤੇ ਗੁੱਸਾ ਨਾ ਉਹ ਕਰ ਜਵੇ ਉਹਦਾ ਗਲਤ ਪ੍ਰਭਾਵ ਜਿਹੜਾ ਆ ਉਹ ਨਾ ਲੈ ਆਵੇ ਹੁਣ ਆ ਪੱਛਮੀ ਬੰਗਾਲ ਦੀ ਗੱਲ ਲੈ ਲਓ ਉੱਥੇ ਵੀ ਉਹ ਕਹਿੰਦੇ ਆ ਵੀ ਈਦ ਦੇ ਉੱਤੇ ਇਦਾਂ ਹੀ ਹੋਇਆ ਵੀ ਗਾਵਾਂ ਜਿਹੜੀਆਂ ਆ ਉਹ ਵੇਚਣ ਲਈ ਲਿਆ ਰਹੇ ਆ ਮੁਸਲਮਾਨ ਕਹਿੰਦੇ ਇਹ ਵੇਚਣੀਆਂ ਨਹੀਂ ਨਾ ਹੁਣ ਬੀਜੇਪੀ ਵਾਲੀ ਗਾਂ ਨੂੰ ਕਹਿੰਦੇ ਮਾਂ ਸਾਡੀ ਹਾਂ ਹੈ ਨਹੀਂ ਹਾਂਜੀ ਮੈਂ ਗਾਂ ਵੱਢਣ ਨਹੀਂ ਦੇਣੀ ਜਿਹੜਾ ਉਹ ਸ਼ੱਕ ਦੇ ਨਾਤੇ ਵੀ ਪਤਾ ਨਹੀਂ ਕਿੰਨੇ ਵਿਚਾਰੇ ਕੀ ਕਹਿੰਦੇ ਬੇਗੁਨਾਹ ਮੁਸਲਮਾਨ ਨੇ ਮਾਰ ਦਿੱਤੇ ਹਾਂਜੀ ਬਿਨਾਂ ਕਿਸੇ ਗੱਲ ਤੋਂ ਕਈ ਵਾਰ ਤਾਂ ਬਾਅਦ ਹੀ ਪਤਾ ਲੱਗਾ ਵੀ ਮੀਰ ਬੱਕਰੇ ਦਾ ਸੀ ਪਰ ਜਿਹੜਾ ਘਰ ਦਾ ਚਲੇ ਗਿਆ ਉਹ ਕੀ ਕਰਨਗੇ ਸੁਣਵਾਈ ਕੋਈ ਨਹੀਂ ਹਾਂਜੀ ਹੁਣ ਕਿਉਂਕਿ ਬੀਜੇਪੀ ਦੀ ਸਰਕਾਰ ਆ ਗਈ ਉੱਥੇ ਉਹ ਸਖਤੀ ਕਰਦੀ ਮੁਸਲਮਾਨ ਸਲਾਹ ਕੀਤੀ ਵੀ ਚਲੋ ਠੀਕ ਆ ਵੀ ਜਾਨ ਬਚੀ ਲੱਖੋਂ ਪਾਏ ਆਪਾਂ ਗਾਈਆਂ ਖਰੀਦਣੀ ਹੈ ਹੀ ਨਹੀਂ ਠੀਕ ਆ ਬਿਲਕੁਲ ਕੁਰਬਾਨੀ ਕਿਸੇ ਬੱਕਰੇ ਦੀ ਦੇ ਦਿਓ ਉਹ ਭੇਡ ਦੇ ਦਿਓ ਹਾਂਜੀ ਉਹਨੇ ਮਨਾ ਕੀਤਾ ਉਹ ਕਹਿੰਦੇ ਅਸੀਂ ਗਾਈਆਂ ਲੈਣੀਆਂ ਨਹੀਂ ਹੁਣ ਜਿਹੜੇ ਹਿੰਦੂ ਸੀਗੇ ਸਾਡੇ ਭਰਾ ਜਿਹੜੇ ਹਮੇਸ਼ਾ ਹੀ ਈਦ ਦੇ ਉੱਤੇ ਗਾਈਆਂ ਵੇਚਦੇ ਜਾ ਕੇ ਜਦੋਂ ਵੇਚਣ ਗਏ ਉੱਥੇ ਗਾਹ ਕੀ ਕੋਈ ਨਹੀਂ ਉਹਦੇ ਗਾਹ ਕੋਈ ਨਹੀਂ ਹਾਂਜੀ ਉਹ ਰੋਣ ਲੱਗੇ ਅਸੀਂ ਤਾਂ ਭੁੱਖੇ ਮਰ ਜਾਣਾ ਹੁਣ ਦੇਖੋ ਕਿੰਨੀ ਵੱਡੀ ਤਰਾਸਦੀ ਹੈ ਇੱਕ ਪਾਸੇ ਅਸੀਂ ਗਾਂ ਨੂੰ ਕਹਿੰਦੇ ਉਹ ਸਾਡੀ ਮਾਂ ਆ ਦੂਜੇ ਪਾਸੇ ਅਸੀਂ ਉਹਨੂੰ ਵੱਢਣ ਜਾਣ ਵੇਚਦੇ ਆ ਹੁਣ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਜੇ ਸਾਡੀ ਮਾਂ ਆ ਫਿਰ ਉਹ ਵੱਢ ਨਹੀਂ ਹੋ ਸਕਦੀ ਤੇ ਜਾਂ ਸਾਡੀ ਮਾਂ ਨਹੀਂ ਹੁਣ ਇਹ ਵੀ ਪਤਾ ਵੀ ਸਭ ਤੋਂ ਜ਼ਿਆਦਾ ਬੀਫ ਇੰਡੀਆ ਐਕਸਪੋਰਟ ਕਰਦਾ ਬਾਹਰ ਉਹ ਗਾਈਆਂ ਵੀ ਸਾਡੀਆਂ ਮਾਵਾਂ ਹੀ ਆ ਔਰ ਸਭ ਤੋਂ ਜਿਹੜੇ ਓਨਰ ਹੈ ਉਹਨਾਂ ਦੇ ਮੁਸਲਮਾਨ ਨਹੀਂ ਹਿੰਦੂ ਹੀ ਆ ਹੁਣ ਇਹ ਕੀ ਝੰਜਟ ਆ ਸਰਕਾਰਾਂ ਸਾਨੂੰ ਲੋਕਾਂ ਨੂੰ ਲੜਾਈ ਜਾਂਦੀਆਂ ਬਿਨਾਂ ਕਿਸੇ ਗੱਲ ਤੋਂ ਉਦਾਂ ਦੇ ਕਮਲੇ ਅਸੀਂ ਆ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਅਸੀਂ ਮੁਸਲਮਾਨ ਆ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਸਰਕਾਰਾਂ ਤੋਂ ਬਚੋ ਆਪਣਾ ਭਾਈਚਾਰਾ ਕਾਇਮ ਕਰੋ ਹਿੰਦੂ ਸਿੱਖ ਮੁਸਲਮਾਨ ਈਸਾਈ ਕੋਈ ਫਰਕ ਨਹੀਂ ਪੈਂਦਾ ਸਾਰੇ ਰੱਬ ਦੇ ਬੰਦੇ ਆ ਸਾਰੇ ਆਪਾਂ ਨੂੰ ਇੱਕ ਨੂੰ ਹੀ ਮੰਨਦੇ ਆ ਰਾਹ ਵੱਖਰੇ ਪਰ ਜਾਣਾ ਕੋਥਾ ਹੀ ਪਤਾ ਇਹਦੇ ਵਿੱਚ ਵੀ ਦੂਜਾ ਜਿੱਦਾਂ ਹੁਣ ਦੇਸੀ ਗਾਂ ਦੀ ਚੱਲਦੀ ਗੱਲ ਜਿਹਨੂੰ ਅਸਲ ਵਿੱਚ ਹੋਲੀ ਜਿਹੜੀਆਂ ਆਪਣੀਆਂ ਪਵਿੱਤਰ ਜਿਹਨੂੰ ਮੰਨਿਆ ਜਾਂਦਾ ਉਹ ਦੇਸੀ ਗਾਂ ਨੂੰ ਮੰਨਿਆ ਜਾਂਦਾ ਅੱਛਾ ਤੁਸੀਂ ਤਾਂ ਦੇਖੀਆਂ ਹੋਣੀਆਂ ਇਹਦਾ ਮਤਲਬ ਤੇਰਾ ਕਹਿਣ ਦਾ ਭਾਵ ਆ ਦੂਜੀਆਂ ਗਾਈਆਂ ਸਾਡੀ ਮਤਰਈਆਂ ਮਾਮਾ ਮਤਰਈਆਂ ਕਹਿ ਸਕਦੇ ਆ ਇਹ ਜਿਹੜੀ ਜਿਨ੍ਹਾਂ ਦੇ ਉੱਪਰ ਢੁੱਠ ਹੁੰਦੀ ਜਿਹਨੂੰ ਢੁੱਠ ਕਹਿ ਦਿੰਦੇ ਆ ਹਨਾ ਜੀ ਉੱਪਰ ਦੋਨਾਂ ਪਹਿਲੀਆਂ ਦੋ ਲੱਤਾਂ ਦੇ ਉੱਤੇ ਇੱਕ ਉੱਠਿਆ ਜਿਹਾ ਹੁੰਦਾ ਇੱਕ ਢੁੱਡ ਹੁੰਦੀ ਆ ਉਹ ਜਿਹੜਾ ਉਹਨੂੰ ਦੇਸੀ ਕਹਿੰਦੇ ਆ ਇਹ ਜਿਹੜੀਆਂ ਗਾਵਾਂ ਆ ਜ਼ਿਆਦਾਤਰ ਇਹ ਹੈਗੀਆਂ ਜਰਸੀ ਇਹ ਕਿਹਾ ਜਾਂਦਾ ਵੀ ਜਰਸੀ ਉੱਥੇ ਇੰਗਲੈਂਡ ਦੇ ਵਿੱਚ ਇੱਕ ਟਾਪੂ ਆ ਉੱਥੋਂ ਇਹ ਗਾਵਾਂ ਆਈਆਂ ਆ ਇਹ ਲਿਆਂਦੀਆਂ ਗਈਆਂ ਦੁੱਧ ਲਈ ਕਿਉਂਕਿ ਦੇਸੀ ਗਾਵਾਂ ਜਿਹੜੀਆਂ ਦੁੱਧ ਨਹੀਂ ਨਿਊ ਜਰਸੀ ਤੋਂ ਆਈਆਂ ਇਹ ਹਾਂਜੀ ਤੇ ਉਹ ਜਿਹੜੀਆਂ ਦੇਸੀ ਗਾਵਾਂ ਆ ਉਹ ਬਹੁਤ ਘੱਟ ਦੁੱਧ ਦਿੰਦੀਆਂ ਰਾਜਸਥਾਨ ਵਗੈਰਾ ਬਹੁਤ ਗਰਮ ਇਲਾਕਿਆਂ ਦੇ ਵਿੱਚ ਇਹ ਰਹਿੰਦੀਆਂ ਸੀ ਮਹਿੰਗਾ ਵੀ ਬੜਾ ਦੁੱਧ ਮਾਸਟਰ ਉਹਦੇ ਵਿੱਚ ਗੁਣ ਬਹੁਤ ਆ ਤਾਂ ਇਹ ਜਿਹੜੀ ਦੇਸੀ ਗਾਂ ਆ ਜਿਹੜੀਆਂ ਗੱਲਾਂ ਕਰਦੇ ਆ ਉਹ ਅਸਲ ਵਿੱਚ ਉਹਦੇ ਵਿੱਚ ਗੁਣ ਹੈਗੇ ਆ
ਇੱਕ ਤਾਂ ਉਹ ਗਰਮ ਇਲਾਕਿਆਂ ਵਿੱਚ ਰਹਿ ਲੈਂਦੀ ਆ, ਰਾਜਸਥਾਨ ਗੁਜਰਾਤ ਦੇ ਵਿੱਚ ਆ ਗਾਵਾਂ ਦੂਜੀਆਂ ਰਹਿ ਨਹੀਂ ਸਕਦੀਆਂ, ਉਹ ਗਰਮ ਵਿੱਚ, ਕਿਉਂਕਿ ਉਸ ਆਪਣੀਆਂ ਜਿਹੜੀਆਂ এনवायरमेंट ਦੇ ਵਿੱਚ ਸੀ, ਵਾਤਾਵਰਨ 'ਚ ਉਹੀ ਗਾਵਾਂ ਰਹਿੰਦੀਆਂ ਸੀ। ਹੁਣ ਇੱਥੇ ਵੀ ਇੱਕ ਵਿਵਾਦ ਚੱਲਦਾ ਵੀ ਇਹ ਗਾਵਾਂ ਜਿਹੜੀਆਂ, ਪਰ ਹੁਣ ਇਹਦਾ ਜਿਹੜਾ ਇੱਕ ਫਾਇਦਾ ਵੀ ਲੋਕਾਂ ਨੇ ਉਠਾਉਣਾ ਆ, ਪਰ ਹੈ ਇਹ ਪੋਲੀਟੀਕਲੀ ਇੱਕ ਸਟੰਟ ਆ। ਹੁਣ ਜਿਹੜੀ ਗਾਂ 10,000 ਨੂੰ ਵਿਕਦੀ ਆ ਨੋਰਮਲ, ਉਹ ਈਦ ਤੇ ਆ ਕੇ 50,000 ਨੂੰ ਵਿਕਣ ਡਈ ਆ। ਹੁਣ ਇਸੇ ਕਰਕੇ ਜਿਹੜੇ ਹਿੰਦੂ ਭਰਾ ਸਾਰੇ ਕਿਸਾਨ ਵੀ ਆ, ਉਹ ਉਹਨਾਂ ਦਾ ਬਿਜ਼ਨਸ ਆ, ਉਹਨੇ ਵਿਚਾਰਿਆਂ ਨੇ ਸਾਰੇ ਸਾਲ ਜਿਹੜੀ ਮਿਹਨਤ ਕਰਨੀ ਆ ਇੱਕ ਬੱਚੇ ਤੋਂ ਉਹਨੂੰ ਗਾਂ ਬਣਾਉਣਾ ਵੀ ਚਲੋ ਈਦ ਤੇ ਵੇਚਾਂਗੇ, ਪਹਿਲਾਂ ਜੇ ਘੱਟ ਭਾਅ ਲੱਗਣਾ ਉਦੋਂ ਭਾਅ ਜ਼ਿਆਦਾ ਲੱਗ ਜਾਣਾ। ਪਰ ਇਸ ਵਾਰ ਜਿਹੜਾ ਆ ਸਰਕਾਰ ਨੂੰ ਉਹ ਕਹਿ ਰਹੇ ਆ ਵੀ ਆਹ ਤੁਸੀਂ ਕੀ ਕੰਮ ਕਰ ਦਿੱਤਾ। ਪਰ ਇਹ ਜਿਹੜੇ ਵੱਡੇ ਬੰਦੇ ਆ ਜਿਨ੍ਹਾਂ ਨੇ ਕੰਪਨੀਆਂ ਫੈਕਟਰੀਆਂ ਖੋਲੀਆਂ, ਉਹਨਾਂ ਦੇ ਉੱਤੇ ਕੋਈ ਹੈ ਹੀ ਨਹੀਂ। ਇੱਕ ਜਿਹੜਾ ਸਾਡੇ ਵਰਗਾ ਮਾਤੜ ਬੰਦਾ ਕੋਈ, ਉਹਨੂੰ ਸਾਰੇ ਘੇਰ ਲੈਂਦੇ ਆ, ਛੋਟੇ ਬੰਦੇ ਨੂੰ ਘੇਰ ਲੈਂਦੇ ਜੀ। ਵੱਡੇ ਬੰਦੇ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਫੈਕਟਰੀ ਚ ਆਈਆਂ, ਇੱਕ ਕਿਹੜੇ ਰਸਤੇ ਤੋਂ ਆ ਰਹੀਆਂ ਨੇ ਤੇ ਕਿਹੜੇ ਰਸਤੇ ਤੇ ਪੈਕ ਹੋ ਉਹ ਜਦੋਂ ਪੈਕ ਹੋ ਕੇ ਜਾਂਦੀਆਂ ਕਿਸੇ ਨੂੰ ਕੀ ਪਤਾ, ਵੀ ਇਹਦਾ ਡੱਬਿਆਂ 'ਚ ਪਈਆਂ ਉਹ ਤਾਂ ਯਾਰ ਕਿਨੂੰ ਕੋਈ ਨਹੀਂ ਪੁੱਛਦਾ, ਕੋਈ ਅਸੀਂ ਕਿਹੜੀ ਖਾਣੀ ਹੈ। ਤੂੰ ਤਾਂ ਗੱਲ ਕਰੇ ਜੇ ਮੈਨੂੰ ਖਾਣ ਦਾ ਹੋਵੇ। ਨਹੀਂ ਮੈਂ ਕਿਹਾ ਵੱਡੇ ਬੰਦਿਆਂ ਦੀ ਗੱਲ ਕਰਦੇ ਆ। ਵੱਡੇ ਬੰਦੇ ਅਸੀਂ ਕਿਧਰੋਂ ਭਰਾਵਾ, ਅਸੀਂ ਤਾਂ ਉਮਰ 'ਚ ਹੀ ਵੱਡੇ ਆ, ਉਦਾਂ ਵੱਡੇ ਨੇ। ਆਹੋ ਮੈਂ ਵੈਸੇ ਨਾ ਜਿਹੜੀ ਗਾਂ ਵਾਲਾ ਇੱਕ ਹੋਰ ਵੀ ਨਾਲ ਹੀ ਆਇਆ ਸੀਗਾ ਕਿ ਵੀ 7 ਸਾਲ, ਇੱਕ ਵੀ ਇਦਾਂ ਦੀ ਕੁਝ ਕਿਹਾ ਸੀ ਉਹਨਾਂ ਨੇ ਵੀ 6 ਸਾਲ ਦੀ ਜਦੋਂ ਹੋ ਜੂਗੀ ਗਾਂ 6 ਸਾਲ ਤੋਂ ਬਾਅਦ ਤੁਸੀਂ ਵੱਢ ਸਕਦੇ ਹੋ, ਵੀ 6 ਵਾਰ ਤਾਂ ਨਹੀਂ 4 ਸਾਲ ਨਹੀਂ ਵੱਢਣੀ, ਫਿਰ ਉਹਦੀ ਜਾਨ ਬਦਲ ਜਾਂਦੀ ਆ। ਹੁਣ ਆਪਣੇ ਪੰਜਾਬ ਦੇ ਵਿੱਚ ਪਹਿਲੋਂ ਗਾਈਆਂ ਦੀ ਮਹੱਤਤਾ ਸੀ, ਆਪਾਂ ਸਾਰੇ ਪਾਲਦੇ ਸੀ ਹਨਾ, ਗਾਈਆਂ ਦੇਣੀ ਹੁੰਦੀ ਸੀ ਬੱਚੇ, ਹਾਂਜੀ, ਜਿਹੜੇ ਆਪਾਂ ਖੇਤੀ ਕਰਨ ਲਈ ਜੋੜਨੇ ਸੀ। ਹੁਣ ਉਹਦੇ ਬੱਚਿਆਂ ਦੀ ਕੀਮਤ ਸੀਗੀ, ਹੁਣ ਬੱਚਿਆਂ ਦੀ ਹੈ ਕਿਉਂਕਿ ਗਾਂ ਦੁੱਧ ਲੈਣਾ। ਸੋ ਸਮੇਂ ਦੇ ਨਾਲ ਸਾਰਾ ਕੁਝ ਬਦਲਦਾ ਰਹਿੰਦਾ। ਬਾਕੀ ਇੱਕ ਗੱਲ ਤੇ ਇਹ, ਦੂਜੀ ਗੱਲ ਸਭ ਤੋਂ ਮੈਨੂੰ ਬੜੀ ਤੰਗ ਕਰਦੀ, ਰਾਤ ਨੂੰ ਨੀਂਦ ਨਹੀਂ ਆਉਂਦੀ, ਉਹ ਹੁਣ ਕਿ ਪੰਜਾਬ 'ਚ ਜਿਹੜੇ ਕੁੱਤੇ, ਪੰਜਾਬ 'ਚ ਕਾਹਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਕੁੱਤਾ ਦਰਵੇਸ਼ ਆਪਾਂ ਕਹਿੰਦੇ ਨੇ, ਕੁੱਤਾ ਬੜਾ ਵਫਾਦਾਰ ਜਾਨਵਰ ਆ। ਹੁਣ ਤਾਂ ਹੀ ਆ ਜੰਗਲੀ ਕੁੱਤੇ ਤੇ ਜਿਹੜੇ ਘਰ ਦੇ ਕੁੱਤੇ, ਇਹਨਾਂ 'ਚ ਫਰਕ ਆ। ਘਰ ਦਾ ਕੁੱਤਾ ਅਸੀਂ ਪਾਲਿਆ, ਉਹ ਸਮਝਦਾਰ ਆ, ਉਹ ਸਿੱਖਿਆ ਆ, ਉਹ ਨਿਆਣੇ ਨਹੀਂ ਵੱਢਦਾ। ਹੁਣ ਆਏ ਦਿਨ ਸਾਨੂੰ ਰੋਜ਼ ਖਬਰਾਂ ਆਉਂਦੀਆਂ ਕਿ ਅੱਜ ਇੰਨੇ ਸਾਲਾਂ ਦਾ ਮੁੰਡਾ ਖਾ ਲਿਆ, ਅੱਜ ਇੰਨੇ ਸਾਲਾਂ ਦੀ ਕੁੜੀ ਖਾ ਲਈ। ਘਰੋਂ ਘਰ ਇਹ ਵੈਣ ਪੈ ਰਹੇ ਆ, ਤਾਂ ਜਿਹੜੀ ਗਵਰਨਮੈਂਟ ਆ ਉਹਦੇ ਕੰਨ ਤੇ ਕੋਈ ਜੋ ਨਹੀਂ ਸਰਕਦੀ। ਜਿਹੜੇ ਐਨੀਮਲ ਵੈਲਫੇਅਰ ਵਾਲੇ ਆ, ਉਹ ਕਹਿੰਦੇ ਕੁੱਤਿਆਂ ਨੂੰ ਮਾਰ ਨਹੀਂ ਸਕਦੇ। ਇਹਦਾ ਇਲਾਜ ਕੀ ਆ? ਹੁਣ ਗੱਲ ਤੇ ਆਪ ਦੇਖ, ਆਪਣੇ ਮਨ ਦਿਲ ਤੇ ਲਾ ਕੇ ਦੇਖ, ਜੇ ਤੇਰਾ ਕੋਈ ਪੁੱਤ ਪੋਤਾ ਪਰ ਜਾਨਵਰ ਖਾ ਜਾਏ, ਕਿੰਨੀ ਘਿਨਾਉਣੀ ਮੌਤ ਆ। ਕਿ ਟੁਕੀਆਂ ਜਿੱਦਾਂ ਜੰਗਲਾਂ 'ਚ ਦਿਖਾਉਂਦੇ ਨੇ ਟੀਵੀ ਤੇ, ਸ਼ੇਰ ਖਾਂਦੇ ਆ, ਹਾਂਜੀ, ਜਾਨਵਰ ਨੂੰ ਕਿੱਦਾਂ ਤੜਫਦਾ, ਉਹ ਨਿਆਣੇ ਵੀ ਇਦਾਂ ਹੀ ਤੜਫਦੇ ਜਦੋਂ ਖਾਂਦੇ ਆ। ਹੱਡਾਂ ਰੇਡੀਆਂ ਕੁੱਤੇ ਜਿਹੜੇ ਆ, ਉਹ ਖਤਮ ਕਰਨਾ ਸਰਕਾਰਾਂ ਦਾ ਫਰਜ਼ ਵਾ। ਠੀਕ ਆ, ਜਿਹੜੇ ਤੁਹਾਡੇ ਆਪਣੇ ਕੁੱਤੇ ਆ ਉਹਨੂੰ ਪਾਲੋ, ਘਰ ਰੱਖੋ, ਸਾਂਭੋ। ਪਰ ਜੰਗਲੀ ਕੁੱਤੇ ਆ ਜਿਹੜੇ, ਜਿਹਨੂੰ ਕਹਿੰਦੇ ਬਾਹਰਲੇ ਕੁੱਤੇ ਜਾਂ ਕੀ ਹੱਡਾਂ ਰੇਡੀ ਵਾਲੇ ਅਵਾਰਾ ਕੁੱਤੇ, ਇਹਨਾਂ ਦਾ ਕੰਟਰੋਲ ਕਰਨਾ ਚਾਹੀਦਾ। ਮੈਂ ਤਾਂ ਇੱਥੋਂ ਦਾ ਕਹਿਣ ਨੂੰ ਤਿਆਰ ਆ ਮਾਸਟਰਾ, ਜੇ ਗਵਰਨਮੈਂਟ ਕੁਝ ਨਹੀਂ ਕਰਦੀ ਨਾ, ਜਿਹੜੇ ਐਨੀਮਲ ਵੈਲਫੇਅਰ ਵਾਲੇ ਰੌਲਾ ਪਾਉਂਦੇ ਆ, ਜਦੋਂ ਕਿਸੇ ਤੁਹਾਡੇ ਘਰ, ਮੈਂ ਲੋਕਾਂ ਨੂੰ ਕਹਿੰਦਾ ਕੋਈ ਜੀ ਘਟਨਾ ਵਾਪਰੀ, ਇਹਨੂੰ ਸੂ ਕਰੋ, ਇਹਨਾਂ ਨੂੰ ਕੋਰਟ 'ਚ ਲੈ ਕੇ ਜਾਓ, ਇਹਨਾਂ ਦੇ ਮੁਕੱਦਮੇ ਚਲਾਓ, ਵੀ ਖੂਨ ਦਾ ਮੁਕੱਦਮਾ ਚੱਲੇ ਵੀ ਸਾਡਾ ਨਿਆਣਾ ਖਾਧਾ। ਜਾਨਵਰਾਂ ਨੇ, ਗਵਰਨਮੈਂਟ ਨਹੀਂ ਕੁਛ ਵੀ ਕਰ ਰਹੀ, ਜਿਹੜੇ ਐਨੀਮਲ ਵੈਲਫੇਅਰ ਵਾਲੇ ਉਹ ਕੁਛ ਨਹੀਂ। ਕੁੱਤੇ ਨੂੰ ਮਾਰਨਾ ਜੁਰਮ ਆ, ਤੇ ਜਿਹੜਾ ਇਨਸਾਨ ਮਰਦਾ ਉਹ ਜੁਰਮ ਨਹੀਂ ਹੈ। ਬਿਲਕੁਲ। ਪਰ ਨਹੀਂ ਤਾਂ ਤੁਹਾਡੇ ਵਾਲੀ ਗੱਲ ਉਹ ਮਨਾ ਤਾਂ ਕੀਤਾ, ਚਲੋ ਉਹ ਇੱਕ ਉਹ ਵੀ ਇਹਦਾ ਉਹ ਜਿੱਦਾਂ ਤਾਇਆ ਜੀ ਬੋਲ ਰਹੇ ਆ ਕਿ ਵੀ ਉਹ ਕੇਸ ਕਰਨ ਵਾਲਾ, ਮੈਨੂੰ ਤਾਂ ਇੱਕਦਮ ਫਿਲਮ ਦੀ ਚੇਤੇ ਆ ਗਈ, ਉਹ ਜਿਹੜੀ ਪ੍ਰੇਸ਼ਾ ਬੋਲਦੀ ਨਹੀਂ ਸੀ, ਗੋਡ ਇਜ਼ ਓ ਮਾਈ ਗੋਡ, ਉਹਦੇ ਵਿੱਚ ਜਿਵੇਂ ਉਹਨਾਂ ਸੰਸਥਾਵਾਂ ਨੂੰ ਸਾਰਿਆਂ ਨੂੰ ਖੜੇ ਕਰ ਲਓ, ਫਿਰ ਸਾਰੇ ਇਹਨਾਂ ਦੇ ਹੱਥ ਖੜੇ ਹੋ ਜਾਣੇ ਆ ਕਿ ਵੀ ਭਾਈ ਨਹੀਂ ਕੁੱਤਿਆਂ ਨੂੰ ਜੋ ਹੱਲ ਬਣਦਾ ਉਹਨਾਂ ਦਾ ਕਰਨਾ ਚਾਹੀਦਾ, ਵੀ ਏਦਾਂ ਨਹੀਂ ਕਰਨਾ ਚਾਹੀਦਾ। ਪਰ ਮੈਂ ਇਹ ਗੱਲ ਮੰਨਦਾ ਕਿ ਕੁੱਤਿਆਂ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਨਾ ਪਾਓ, ਨਹੀਂ ਉਹ ਹਾਂ, ਕਿਉਂਕਿ ਬਹੁਤ ਇਹ ਪਹਿਲਾਂ ਨਾਸਬੰਦੀ ਦਾ ਹੁੰਦਾ ਸੀ ਇਹਦਾ। ਹੁਣ ਵੀ ਪਤਾ ਕੀ ਕਰਨਾ ਚਾਹੀਦਾ, ਗੈਸ ਕੋਈ ਇੰਨਾ ਮਹਿੰਗਾ ਨਹੀਂਗਾ, ਹੁਣ ਤਾਂ ਟੀਕੇ ਲਾਉਂਦੇ, ਗੈਸ ਵੀ ਲਾਉਂਦੇ। ਅੱਗੇ ਮੈਂ ਬਹੁਤ ਚਿਰ ਪਹਿਲਾਂ ਇੰਗਲੈਂਡ ਗਿਆ ਸੀ, ਤਾਂ ਉੱਥੇ ਉਹਨਾਂ ਦੇ ਮੇਰਾ ਮਾਸੀ ਦਾ ਮੁੰਡਾ ਲੱਗਦਾ ਸੀਗਾ, ਦੂਜਾ ਕੁੱਤਾ ਰੱਖਿਆ ਹੋਇਆ, ਉਹਨਾਂ ਦੇ ਗੁਆਂਢੀਆਂ ਨੇ, ਸੌਰੀ ਉਹਨੇ ਗੁਆਂਢੀ ਰੱਖਿਆ ਸੀ। ਉਹਨੂੰ ਉਹ ਕੁੱਤਾ ਜਿਵੇਂ ਛਾਂ 'ਚ ਮਾਰਨ ਲੱਗ ਪਿਆ, ਬਾਹਰ ਭੱਜਣ ਲੱਗ ਪਿਆ, ਉਹ ਸਟੇਸ਼ਨ ਜਾ ਸੀਗਾ, ਉਹਨੂੰ ਬਣਵਾਉਣ ਲੈ ਕੇ ਗਏ। ਉਹ ਮੈਨੂੰ ਦੱਸਦੇ ਸੀ ਆਣ ਕੇ, ਕਹਿੰਦੇ ਮੈਂ ਡੱਬਾ ਲੱਕੜੀ ਦਾ ਸੀ, ਉਹਦੇ ਵਿੱਚ ਪਾਇਆ, ਉਹਨੂੰ ਗੈਸ ਛੱਡਿਆ। ਪਰ ਹੁਣ ਮੈਨੂੰ ਪਤਾ ਲੱਗਾ ਵੀ ਗੈਸ ਨਹੀਂ ਦਿੰਦੇ, ਹੁਣ ਟੀਕਾ ਲਾਉਂਦੇ ਆ। ਅੱਛਾ, ਪਹਿਲਾਂ ਇੱਕ ਟੀਕਾ ਲਾਉਂਦੇ ਉਹਨਾਂ ਬੋਸ਼ ਹੁੰਦਾ,
ਫਿਰ ਉਹਦੇ ਵਿੱਚ ਦੂਜਾ ਟੀਕਾ ਲੱਗਦਾ, ਉਹਨੂੰ ਪਤਾ ਨਹੀਂ ਲੱਗਦਾ ਕੁੱਤੇ ਨੂੰ ਟੀਕਾ ਲੱਗਾ ਨਹੀਂ, ਕੁੱਤਾ ਡਿੱਗਾ ਨਹੀਂ, ਤੇ ਉਹ ਫਿਰ ਤੁਹਾਨੂੰ ਫੇਰ ਕਿਤੇ ਪੁੱਛਦੇ ਆ ਵੀ ਕਿੱਦਾਂ ਮਾਰ ਦੇਈਏ, ਫੇਰ ਟੀਕਾ ਲਾਉਣੇ ਆ, ਤੂੰ ਮਰ ਜਾਂਦਾ। ਪੂਰਾ ਦਰਦ ਤਕਲੀਫ ਨਹੀਂ ਹੁੰਦੀ। ਮੇਰਾ ਖਿਆਲ ਇਹ ਕਰ ਲੈਣਾ ਚਾਹੀਦਾ ਉਹਨੂੰ, ਕੁੱਤਿਆਂ ਨੂੰ ਟੀਕੇ ਲਾ ਕੇ ਪੂਰੇ ਕਰ ਦਿਓ। ਸਹੀ ਗੱਲ ਹੈ ਜੀ। ਜਿਹੜੇ ਆਪਣੇ ਕੁੱਤੇ ਆ ਤੁਸੀਂ ਸਾਂਭ ਕੇ ਰੱਖੋ, ਇਹ ਇਹਦੇ ਨਾਲ ਰੇਬੀ ਹੋਣ ਦਾ ਵੀ ਖਤਰਾ, ਜਿਹੜੇ ਆਪਣੇ ਹੱਕ ਦੇ ਲਈ ਬੰਦੇ। ਹਲਕ ਦਾ ਬਹੁਤ ਵੱਧਦਾ। ਸੋ ਇਹ ਮਸਲਾ ਜਿਹੜਾ ਬਹੁਤ ਮਸਲਾ ਇਹ ਤਾਂ ਹੈ, ਕਈ ਆ ਜਿੱਦਾਂ ਹੁਣ ਭਗਵੰਤ ਮਾਨ ਨੇ ਕਿਹਾ ਵੀ ਇਹਦੇ ਉੱਤੇ ਕੰਮ 6 ਲੱਖ ਦੇ ਕਰੀਬ ਕੁੱਤੇ ਆ ਜਿਹੜੇ ਕਿ ਅਵਾਰਾ ਘੁੰਮਦੇ ਆ। ਹੁਣ ਇਹਦੇ ਉੱਤੇ ਜਦੋਂ ਤੁਸੀਂ ਗੱਲਾਂ ਕੀਤੀਆਂ, ਲੋਕਾਂ ਨੇ ਕਹਿਣਾ ਦੇਖੋ ਜੀ ਕਿੰਨੇ ਕ੍ਰਿਊਲਟੀ ਵਾਲੀ ਗੱਲ, ਇਦਾਂ ਕਿੱਦਾਂ ਮਾਰਦੀ, ਉਹਨਾਂ ਨੂੰ ਵੀ ਜੀਣ ਦਾ ਅਧਿਕਾਰ ਆ, ਹੈਗਾ ਉਹ ਵੀ ਆ, ਚਲੋ ਠੀਕ ਆ। ਹੁਣ ਅੱਗੇ ਤਾਂ ਆ ਕੀ ਹੁੰਦਾ, ਹੱਡਾ ਰੋੜੀਆਂ ਤੁਸੀਂ ਗੱਲ ਕੀਤੀ ਹੁਣੇ, ਹੱਡਾ ਰੋੜੀ ਦੇ ਵਿੱਚ ਉਹ ਚਮੜਾ ਲਾਉਂਦੇ ਹੁੰਦੇ ਸੀ, ਚਮੜਾ ਲਿਆ ਕੇ ਉਹ ਵੇਚਦੇ ਸੀ। ਹੁਣ ਉਹ ਹੋ ਗਿਆ ਬਿਜ਼ਨਸ ਬੰਦ ਸ਼ੁਰੂ, ਕਿਉਂਕਿ ਇੱਕ ਤਾਂ ਇਹਨਾਂ ਨੇ ਥੋੜ੍ਹੀਆਂ ਸਖਤਾਈਆਂ ਕਰ ਦਿੱਤੀਆਂ, ਕਈ ਕੁਛ ਚਲੋ ਹੋਇਆ। ਹੁਣ ਪਸ਼ੂ ਕਿੱਥੇ, ਜਿਹੜੇ ਇਹ ਵੀ ਸੋਚਣ ਵਾਲੀ ਗੱਲ ਆ, ਹੁਣ ਪਸ਼ੂ ਕਿੱਥੇ ਜਾਂਦੇ, ਉਹ ਜਿਹੜੇ ਮਰਨ ਤੋਂ ਬਾਅਦ ਹੱਡਾ ਰੋੜੀ 'ਚ ਜਾਂਦੇ ਸੀ ਉਹ ਕਿੱਥੇ ਆ? ਲੋਕੀ ਜਾ ਕੇ ਬਾਹਰ ਮਾਰ ਕੇ ਵੇਚ ਲੋਕੀ ਸਿੱਟੇ ਜਾਂਦੇ ਇਦਾਂ ਹੀ। ਹੁਣ ਇੱਦਾਂ ਕਿਉਂਕਿ ਚਮੜੇ ਦੀ ਹੁਣ ਕੋਈ ਖਰੀਦ ਨਹੀਂ ਕਰਦਾ, ਉਹ ਇੱਦਾਂ ਸਿੱਟੇ ਜਾਂਦੇ ਆ। ਹੁਣ ਜਿਹੜੇ ਸਿੱਟ ਕਿੱਥੇ ਆਉਂਦੇ ਆ, ਜਿੱਦਾਂ ਕੋਈ ਵੀ ਜਿਹੜੀ ਸ਼ਾਮ ਲਾਟ ਆ, ਕੋਈ ਕਬਰਾਂ ਆ, ਉਹਦੇ ਵਿੱਚ ਸਿੱਟੇ ਜਾਂਦੇ ਆ। ਪਰ ਜੋ ਮਰਦਾ ਪਿਆ ਉੱਥੇ ਹੋਣਾ ਕਿਤੇ ਨਹੀਂ, ਜਦੋਂ ਮਾਰ ਕੇ ਉਹਦੀ ਜਿਹੜੀ ਲਾਸ਼ ਆ ਉੱਥੇ ਜਾ ਕੇ ਬੋਡੀ ਜਿਹੜੀ ਸੱਟ ਦੇਣੀ ਆ। ਹੁਣ ਇਹ ਜਿਹੜੇ ਵਾਰਾ ਕੁੱਤੇ ਆ ਇਹ ਖਾਂਦੇ ਆ। ਇਹ ਕੁੱਤਾ ਜਿਹੜਾ ਇਹ ਸਰਬਹਾਰੀ ਉਹਦਾ ਜਾਨਵਰ ਆ, ਇਹ ਦਾ ਸ਼ਾਕਾਹਾਰੀ ਵੀ ਆ, ਮਾਸਾਹਾਰੀ ਵੀ ਆ। ਮਾਸਾਹਾਰੀ ਵੀ ਜਿਹੜਾ ਇਹ ਜਦੋਂ ਇਹਦੇ ਫਿਰ ਮਾਸ ਲੱਗ ਜਾਂਦਾ ਉੱਤੇ ਖਾਂਦਾ, ਇਹ ਫਿਰ ਆ ਕੇ ਅਟੈਕ ਕਰਦਾ, ਕਿਉਂਕਿ ਇਹ ਜਿਹੜੇ DNA ਇਹਨਾਂ ਦਾ ਉਹ ਜੰਗਲੀ ਆ। ਇਹ ਓਵਰ ਟਾਈਮ ਕਈ ਹਜ਼ਾਰਾਂ ਸਾਲਾਂ ਬਾਅਦ ਜਦੋਂ ਕਿਤੇ ਜੰਗਲਾਂ ਦੇ ਵਿੱਚ ਦੇਖੋ ਜਿਹੜੀ ਗੱਲ ਚੱਲੀ ਆ ਨਾ, ਹਾਂਜੀ, ਕਿ ਜਦੋਂ ਬੰਦਾ ਬਹੁਤ ਅਰਲੀ ਸਟੇਜ ਉੱਤੇ ਸੀਗਾ, ਜਿਵੇਂ ਘਰ ਬਣਾ ਕੇ ਰਹਿਣ ਨਹੀਂ ਸੀ ਲੱਗਾ, ਜੰਗਲਾਂ 'ਚ ਰਹਿੰਦਾ ਸੀ, ਇਹ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ, ਉਹਦੇ ਖਾਂਦੇ ਸੀ ਭੁੰਨ ਕੇ ਖਾਣਾ, ਜੋ ਤੁਰ ਜਾਣਾ ਹੱਡੀਆਂ ਮਗਰ ਕੁੱਤੇ ਆ ਕੇ ਖਾਣ ਲੱਗ ਪਏ। ਹਾਂ, ਕੀ ਹੋਇਆ, ਹੌਲੀ ਜਦੋਂ ਬੰਦਿਆਂ ਨੇ ਖਾਣਾ ਉੱਥੇ ਭੁੰਨਣਾ, ਇਹਨਾਂ ਕੁੱਤਿਆਂ ਨੇ ਮਗਰ ਕੇ ਹੱਡੀਆਂ ਖਾਣ ਲੱਗ ਪੈਣਾ, ਮਾੜਾ ਮੋਟਾ ਬੀਫ ਜਿਹਾ ਖਾਣ ਲੱਗ ਪੈਣਾ। ਹੌਲੀ ਕੁੱਤੇ ਦੀ ਤਾਂ ਬੰਦੇ ਦੀ ਯਾਰੀ ਪੈ ਗਈ। ਫਿਰ ਕੀ ਹੋਣ ਲੱਗਾ, ਕੁੱਤਾ ਬਿੜਕ ਦੇਣ ਲੱਗ ਪਿਆ, ਜੋ ਜਾਨਵਰ ਹੋਣਾ ਕੁੱਤੇ ਨੇ ਬਿੜਕ ਦੇ ਦੇਣੀ, ਉਹਨੇ ਜਦੋਂ ਸ਼ਿਕਾਰ ਕਰ ਲੈਣਾ, ਇਹਨਾਂ ਦੀ ਦੋਸਤੀ ਪੈ ਗਈ। ਉਹ ਹੌਲੀ ਡੋਮੈਸਟੀਕੇਟਡ ਜਿਹਨੂੰ ਕਹਿੰਦੇ ਹੋ ਗਏ। ਕੁੱਤੇ ਬੰਦੇ ਨਾਲ, ਬੰਦਾ ਕੁੱਤੇ ਨਾਲ ਵਫਾਦਾਰ ਤਾਂ ਹੀ ਆ। ਪਰ ਹੁਣ ਸਮਾਂ ਨਿਕਲ ਗਿਆ, ਹੁਣ ਇਹ ਗੱਲ ਹੈ ਇਹਦੇ ਵਿਚਾਰ ਕਰਨ ਦੀ। ਸਹੀ ਗੱਲ ਹੈ, ਰਾਤ ਨੂੰ ਭੂਤ ਤੋਂ ਡਰ ਨਹੀਂ ਲੱਗਦਾ ਜਿੱਦਾਂ ਪਤਾ ਲੱਗਦਾ ਪਿੰਡ ਹੋਣ ਵੇਲੇ। ਇੱਕ ਮੈਂ ਗੱਲ ਹੋਰ ਸੁਣੀ ਮਾਸਟਰ, ਹੁਣ ਕਹਿੰਦੇ ਜਿਹੜੀ ਨਵੀਂ ਸਰਕਾਰ ਬਣੀ ਨਾ ਬੰਗਲਾਦੇਸ਼, ਆਪਣੀ ਬੰਗਾਲ ਦੇ ਵਿੱਚ, ਉਹ ਜਿੰਨੇ ਬੰਗਲਾਦੇਸ਼ੀ ਆ ਨਾ ਉੱਥੇ ਰਹਿ ਰਹੇ ਆ, ਰਿਫਿਊਜੀ ਆ ਜਾਂ ਇਲੀਗਲ ਤੌਰ ਤੇ ਆਏ ਆ, ਉਹਨਾਂ ਦੇ ਦਿੱਤਾ ਵੀ ਤੁਹਾਨੂੰ 7 ਜਾਂ 8 ਦਿਨ ਦਿੰਦੇ ਆ, ਪਤਾ ਨਹੀਂ ਕਿੰਨੇ ਦਿਨ ਦਿੱਤੇ ਕੋਈ, ਵੀ ਤੁਸੀਂ ਆਪਣਾ ਬੋਰੀਆ ਬਿਸਤਰਾ ਚੱਕੋ ਤਾਂ ਦੌੜ ਜਾਓ ਇੱਥੋਂ। ਕਹਿੰਦੇ ਇਸ ਵੇਲੇ ਬਾਰਡਰ ਤੇ ਬੜਾ ਰੌਲਾ ਰੱਪਾ ਪਿਆ ਆ, ਬੜੇ ਲੋਕੀ ਕਹਿੰਦੇ ਉੱਥੇ ਗਏ ਹੋਏ ਆ, ਰਸ਼ ਪਿਆ ਉੱਥੇ, ਲੋਕ ਜਿਹੜੇ ਡਰਦੇ ਆ ਵੀ ਸਾਨੂੰ ਜੇਲ੍ਹ 'ਚ ਨਾ ਸੁੱਟ ਦੇਣ, ਉਹ ਜਾ ਰਹੇ ਵਾਪਸ। ਤੇ ਨਾਲੇ ਇੱਕ ਮੈਂ ਗੱਲ ਹੋਰ ਸੁਣੀ, ਹੁਣ ਉਹ ਕਹਿੰਦੇ ਵੀ ਇਹ ਬਾਰਡਰ ਆ ਬੰਗਲਾਦੇਸ਼ ਦਾ, ਜ਼ਿਆਦਾਤਰ ਤਾਂ ਫੈਂਸ ਕੀਤਾ ਹੋਇਆ, ਫੈਂਸ ਲੱਗੀ ਹੋਈ ਆ, ਪਰ ਜਿੱਥੇ ਦਰਿਆ ਆ ਜਾਂ ਮਾਰਸ਼ਲੈਂਡ ਆ, ਜਿੱਥੇ ਉਹ ਦਲਦਲ ਜੀ ਹੁੰਦੀ ਆ, ਹਾਂਜੀ, ਉਹਨੇ ਤਾਂ ਕਹਿੰਦੇ ਬੜਾ ਔਖਾ ਆ ਫੈਂਸ ਕਰਾਉਣੀ। ਹੁਣ ਨਵਾਂ ਆਈਡੀਆ ਲੱਭਿਆ, ਕਹਿੰਦੇ ਇਹ ਕਹਿੰਦਾ ਲੱਭੀ ਸਿਆ ਫਿਰ ਉੱਥੇ ਮਗਰਮੱਛ ਤੇ ਸੱਪ ਛੱਡ ਦਿਓ ਜ਼ਹਿਰੀਲੇ। ਇਹ ਹੁਣ ਇੰਡੀਆ ਗਵਰਨਮੈਂਟ ਇੱਕ ਨਵੀਂ ਤਕਨੀਕ ਨਿਕਲੀ ਆ, ਨਹੀਂ ਕਹਿੰਦੇ ਨਹੀਂ ਬੰਦਿਆਂ ਕੋਲ ਤਾਂ ਨਹੀਂ ਨਿਗਰਾਨੀ ਹੋਣੀ, ਉਹ ਤੁਸੀਂ ਸੱਪ ਛੱਡ ਦਿਓ ਨਾਲੇ ਮਗਰਮੱਛ ਛੱਡ ਦਿਓ, ਜਿਹੜਾ ਉਹਦੀ ਲਊਗਾ ਉਹ ਆਪੇ ਜਾਣ ਤੁਰਦਾ ਕੰਮ ਜਾਵੇ। ਪਤਾ ਲੱਗਿਆ ਉਹ ਵੀ ਰਿੰਨੇ ਹੋਏ, ਉਹ ਇਹਨਾਂ ਨੇ ਉਹ ਤਾਂ ਆਈਡੀਆ ਮਾੜਾ ਨਹੀਂ। ਇਹ ਤਾਂ ਹੈ ਕੋਈ ਬੰਗਲਾਦੇਸ਼ ਦੀ ਬਹੁਤ ਵੱਡੀ ਹੱਦ ਲੱਗਦੀ ਆ, 4096 ਕਿਲੋਮੀਟਰ ਦਾ ਬਾਰਡਰ ਆ, ਪਰ ਇਹਦੇ ਵਿੱਚ 175 ਕਿਲੋਮੀਟਰ ਦਾ ਉਹ ਆ ਬਾਰਡਰ, ਜਿਹਦੇ ਵਿੱਚ ਬਹੁਤ ਵੱਡਾ ਜੰਗਲ ਆ, ਵਿੱਚ ਹੈਗੀ ਦਲਦਲ ਵਾਲੀਆਂ ਥਾਵਾਂ, ਛੋਟੇ ਜਿੱਦਾਂ ਹੈਗੇ ਆ, ਉਹਨਾਂ ਦੇ ਵਿੱਚ ਫਾਇਦਾ ਲੈ ਕੇ ਇਧਰੋਂ ਆ ਜਾਂਦੇ। ਆਪਣੇ ਵੀ ਘੁਸਪੈਠ ਆ ਰਾਵੀ ਦਰਿਆ ਤੋਂ ਹੀ ਹੁੰਦੀ ਆ, ਦਰਿਆ ਦੇ ਵਿੱਚ ਹੁਣ ਫੈਂਸ ਲੱਗਣੀ ਨਹੀਂ, ਬਿਜਲੀ ਛੱਡ ਨਹੀਂ ਹੋਣੀ ਵਿੱਚ, ਹੁਣ ਉਦਾਂ ਦਾ ਫੈਂਸ ਤੇ ਬਿਜਲੀ ਵੀ ਛੱਡੀ ਹੋਊਗਾ। ਹੁਣ ਇਹਦੇ ਵਿੱਚ ਉਹ ਕਹਿੰਦੇ ਆ ਵੀ ਆਪਾਂ ਉਹ ਜਿਹੜਾ ਹੈਗਾ ਉਹਨੂੰ ਕਰਨ ਦੇ ਲਈ ਦਲਦਲ ਵਾਲੀਆਂ ਥਾਵਾਂ ਦੇ ਉੱਤੇ ਆਪਾਂ ਸੱਪ ਛੱਡ ਦਈਏ, ਮਗਰਮੱਛ ਛੱਡ ਦਈਏ, ਇੱਕ ਦੂਜੇ ਦੇ ਕਾਰਨ। ਬਾਕੀ ਆਪਣੇ ਲੋਕੀ ਜਿਹੜੇ ਨਾ, ਜਿਨ ਮੈਂ ਦੱਸਿਆ ਕਿ ਹਿੰਦੂ ਦੀ ਗੱਲ ਨਹੀਂ ਕਰਦਾ, ਜਿੰਨੇ ਵੀ ਸਾਡੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਹੋਇਆ, ਸ਼੍ਰੀਲੰਕਾ ਵੀ, ਇਹ ਬਹਿੰਦੀ ਬਹੁਤ ਆ। ਜਦੋਂ ਮਾੜੀ ਜਿਹੀ ਗੱਲ ਉੱਡ ਗਈ ਨਾ,
ਹੋ ਉੱਥੇ ਮਗਰਮੱਛ ਬੜੇ ਆ, ਹਾਂਜੀ। ਉਹ ਕਹਿੰਦੇ ਇੱਕ ਬੰਦਾ ਖਾ ਲਿਆ ਉੱਥੇ, ਐਵੇਂ ਬੰਦਾ ਖਾ ਲਿਆ, ਉਹ ਨਹੀਂ ਜਿਹੜੇ- ਉਹ ਸੱਪ ਬੜੇ ਜਿਹੜੇ ਬੰਦੇ ਮਰ ਗਏ, ਹਾਂ। ਉਹਨਾਂ ਆਪੇ ਰੌਲਾ ਪਾ ਲਾ ਕੇ ਆਪੇ ਹਟ ਜਾਣਾ। ਨਹੀਂ ਪਰ ਭਾਈ ਮੈਂ ਤਾਂ ਇਹ ਕਹਿਣਾ ਕਿ ਵੀ ਜੇ ਉਹ ਹਟਣ ਨਾ ਹਟਣ, ਪਰ ਜਿਹੜੇ ਏਜੰਟ ਜਿਹੜੇ ਲੈ ਕੇ ਜਾਣ ਵਾਲੇ ਵਿੱਚ ਹੁੰਦੇ ਨੇ ਉਹਨਾਂ ਦੇ ਰੇਟ ਜ਼ਰੂਰ ਵੱਧ ਜਾਣੇ ਕਿ ਵੀ ਉਧਰ ਮਗਰਮੱਛ ਨੇ ਪਾਰ ਕਰਾਉਣਾ। ਮਗਰ ਵਜੇ ਤੋਂ ਪਾਰ ਕਰਾਉਣਾ ਆਹੋ। ਦੇਖੋ ਲੂਪ ਹੋਲ ਤਾਂ ਸਾਰਿਆਂ ਨੇ ਕੱਢਣਾ ਹੀ ਆ, ਪਰ ਇਹ ਆ ਵੀ ਇਹਦੇ ਨਾਲੋਂ ਸਰਕਾਰਾਂ ਨੂੰ ਇਹ ਚਾਹੀਦਾ ਵੀ ਜੇ ਹਾਲਾਤ ਵਧੀਆ ਹੁਣ ਆਪਣੇ ਮੁੰਡੇ ਆ ਇੱਧਰ ਯੂਰਪ ਜਾਂਦੇ ਆ, ਅੱਗੇ ਮਾਲਟਾ ਕਾਂਡ ਇੱਕ ਵਾਰੀ ਹੋਇਆ, ਕਿਸ਼ਤੀ ਡੁੱਬੀ, ਕਿੰਨੇ ਮੁੰਡੇ ਮਰੇ, 300 ਤੋਂ ਵੱਧ ਮਰਿਆ। ਆਪਣੇ ਆਹ ਜਲੰਧਰ, ਹੁਸ਼ਿਆਰਪੁਰ, ਨਵੇਂ ਸ਼ਹਿਰ ਇਹੀ ਇਲਾਕੇ ਦੇ ਸੀਗੇ ਸਾਰੇ ਬੱਚੇ। ਹੁਣ ਉਹ ਜਿਹੜੇ ਇਹ ਵੀ ਵਿਚਾਰੇ ਇਦਾਂ ਹੀ ਆਉਂਦੇ ਆ ਰੋਟੀ ਦੀ ਭਾਲ ਦੇ ਵਿੱਚ, ਫਿਰ ਹੰਗੀਆਂ ਮੁਸਲਮਾਨ, ਉਹਨਾਂ ਨੂੰ ਉਹਨੇ ਬਾਹਲੀ ਮਾਰੀ ਹੋਈ, ਹਨਾ ਜੀ, ਬਰਮਾ ਨੇ ਬਾਹਰ ਕੱਢ ਦਿੱਤਾ, ਹਾਂ। ਨਾ ਉਹ ਜਾਂ ਨੂੰ ਬੰਗਲਾਦੇਸ਼ ਲੈਣ ਨੂੰ ਤਿਆਰ ਆ, ਨਾ ਇੰਡੀਆ ਲੈਣ ਨੂੰ ਤਿਆਰ ਆ, ਹੁਣ ਉਹ ਬੰਦੇ ਕਿੱਥੇ ਜਾਣ? ਹੋਰ ਖਾਨਾ ਬਦੋਸ਼ ਹੋ ਗਏ, ਉਹਨਾਂ ਨਾ ਕੋਈ ਘਰ ਤੇ ਨਾ ਕੋਈ ਬਾਹਰ। ਹੁਣ ਇੱਕ ਪਾਸੇ ਅਸੀਂ ਰੌਲਾ ਇਹ ਸਾਰੇ ਦੇਸ਼ ਪਾਉਂਦੇ ਆ, ਦੇਖੋ ਜੀ ਅਸੀਂ ਬੜੇ ਹਿਊਮਨ ਰਾਈਟਸ ਵਾਲੇ ਆ ਬੰਦੇ, ਅਸੀਂ ਤਾਂ ਕਹਿੰਦੇ ਚੱਲ ਫੇਰ ਵੀ ਵਧੀਆ ਆ, ਅਸੀਂ 100 ਨਿੰਦਾ ਕਰ ਲਈਏ ਅਮਰੀਕਾ, ਕੈਨੇਡਾ, ਯੂਰਪ ਦੀ, ਆਸਟ੍ਰੇਲੀਆ ਦੀ, ਇਹ ਬੰਦਿਆਂ ਨੇ ਕੁਛ ਹੱਦ ਤੱਕ ਬੰਦੇ ਇਦਾਂ ਸਾਂਭੇ ਆ, ਜਿਹੜੇ ਰਿਫਿਊਜੀ ਸੀ, ਚਾਹੇ ਉਹ ਅਫਗਾਨਿਸਤਾਨ ਦੇ ਸੀ ਜਾਂ ਰੋਹਿੰਗੀਆ ਸੁਣ ਲਓ ਤੁਸੀਂ, ਬਰਮਾ ਦੇ ਬੰਦੇ, ਜਿੱਥੇ ਵੀ ਕੁਛ ਸੀਗੇ, ਭਾਵੇਂ ਸਾਰੇ ਨਹੀਂ, ਪਰ ਅਸੀਂ ਤਾਂ ਜਿਹੜਾ ਚਲੋ ਸਾਡੇ ਆਪਣੇ ਨਹੀਂ, ਸਾਡੇ ਮਸਲੇ ਹੱਲ ਪਰ ਦੂਜੇ ਪਾਸੇ ਵੀ ਜਿਹੜੀ ਗੱਲ ਬਣਦੀ ਆ ਨਾ, ਇਹ ਮੈਂ ਕਹਾਂ ਇੰਡੀਅਨ ਸਰਕਾਰ ਦੀ ਕਿਸੇ ਹੱਦ ਤੱਕ ਵਧੀਆ ਗੱਲ ਵੀ ਆ। ਹੁਣ ਅਫਗਾਨਿਸਤਾਨ ਵਿੱਚ ਹਿੰਦੂ ਸਿੱਖ ਰਹਿੰਦੇ ਸੀ, ਹਾਂਜੀ, ਉਹ ਇੰਡੀਆ ਦੇ ਸਿਟੀਜ਼ਨ ਨਹੀਂ ਸੀ। ਜਦੋਂ ਰੌਲਾ ਰੱਪਾ ਪਿਆ, ਇੰਡੀਅਨ ਗਵਰਨਮੈਂਟ ਨੇ ਕਿਹਾ ਵੀ ਉਸ ਥਾਂ ਤੋਂ ਹਿੰਦੂ, ਸਿੱਖ, ਪਾਰਸੀ, ਬੁੱਧੀ, ਆਪਣੇ ਕ੍ਰਿਸਚੀਅਨ, ਜੈਨੀ, ਜੈਨੀ, ਉਹ ਸਾਰੇ ਆ ਸਕਦੇ ਆ, ਹਾਂਜੀ, ਪਰ ਮੁਸਲਮਾਨਾਂ ਨੂੰ ਨਹੀਂ ਕਿਹਾ। ਕਈ ਲੋਕਾਂ ਨੇ ਬਹੁਤ ਮਾਣ ਕੀਤਾ ਇਸ ਗੱਲ ਦਾ, ਉਹਨਾਂ ਦੀ ਗੱਲ ਵੀ ਸਹੀ ਸੀ ਕਿ ਮੁਸਲਮਾਨ ਦੇਸ਼ ਵਿੱਚ ਉਹਨਾਂ ਨਾਲ ਜਾਤੀਆਂ ਹੋ ਰਹੀਆਂ, ਉਹ ਤਾਂ ਮੁਸਲਮਾਨ ਦੇਸ਼ ਆ, ਉਹਨਾਂ ਦੀ ਜਾਤੀ ਹੋਣੀ ਹੀ ਨਹੀਂ, ਹਾਂਜੀ, ਹੋਣੀ ਜਾਤੀ ਗੈਰ ਜਿਹੜੇ ਮੁਸਲਮਾਨਾਂ ਨਾਲ ਹੀ ਆ, ਗਿਣਤੀ ਵਾਲੇ ਆ। ਉਹਨਾਂ ਕਹਿੰਦੇ ਜਿੰਨੇ ਵੀ ਗੈਰ ਮੁਸਲਮਾਨ ਹੈ ਉੱਥੇ ਰਹਿੰਦੇ ਆ ਜੀ, ਸਦਕੇ ਤੁਸੀਂ ਇੰਡੀਆ ਚ ਆ ਜਾਓ। ਪਰ ਇਸ ਗੱਲ ਲਈ ਮੈਂ ਕਹਿੰਦਾ ਵੀ ਮੋਦੀ ਗਵਰਨਮੈਂਟ ਉਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਆ, ਜੋ ਤਾਂ ਮੇਰਾ ਬਿਲਕੁਲ। ਲੈ ਵੀ ਯਾਰ ਹੁਣ ਆਪਾਂ ਟਰੰਪ ਦੀ ਗੱਲ ਕਰਦੇ, ਝੂਠੇ ਦੀ ਗੱਲ ਕਰਦੇ, ਮੈਨੂੰ ਗੱਲ ਯਾਦ ਆਈ ਯਾਰ, ਟਰੰਪ ਨੇ ਪੰਗਾ ਲਿਆ ਕਿਦਾਂ ਮਾਸਟਰ ਕਿਸੇ ਪਾਸੇ ਲੱਗੂਗਾ ਨਹੀਂ ਲੱਗੂ, ਹੁਣ ਤਾਂ ਫੇਰ ਕਹਿੰਦੇ ਬੰਬਾਰੀ ਕਰਨ ਲੱਗ ਪਿਆ ਕਿ ਦੂਜੇ ਦੇ ਉੱਤੇ। ਮੇਰਾ ਕੰਮ ਸ਼ੁਰੂ ਹੋ ਗਿਆ ਕੱਲ ਦਾ, ਤੇ ਪਹਿਲਾਂ ਤਾਂ ਅਟੈਕ ਲਿਬਨਾਨ ਤੇ ਨਹੀਂ ਸ਼ੁਰੂ ਕਰ ਦਿੱਤੇ ਕਿਉਂਕਿ ਇਰਾਨ ਦੀ ਪਹਿਲੀ ਪਰਸੋਂ ਕੀਤਾ ਪਹਿਲਾਂ, ਹਾਂ। ਹਾਂਜੀ, ਵੀ ਤੁਸੀਂ ਲਿਬਨਾਨ ਤੇ ਨਹੀਂ ਅਟੈਕ ਕਰਨਾ। ਇਜ਼ਰਾਈਲ ਵਾਲਿਆਂ ਨੇ ਬਹੁਤ ਨੁਕਸਾਨ ਕੀਤਾ, ਬਹੁਤ ਬੰਦੇ ਮਰੇ ਆ ਉੱਥੇ, ਨਾਗਰਿਕ ਵੀ ਮਰੇ ਆ। ਉਸ ਤੋਂ ਬਾਅਦ ਕੁਵੈਤ ਕਹਿ ਰਿਹਾ ਆ ਵੀ ਸਾਡੇ ਤੇ ਹਮਲੇ ਹੋਏ ਆ, ਅਜੇ ਤੱਕ ਇਰਾਨ ਨੇ ਕਿਹਾ ਨਹੀਂ ਵੀ ਕੁਵੈਤ ਨੇ ਸਾਡੇ ਤੇ ਕੀਤਾ ਕੁਛ। ਇਜ਼ਰਾਈਲ ਦੇ ਉੱਤੇ ਕਹਿੰਦੇ 에ਅਰਪੋਰਟ ਤੇ ਵੀ 2 ਮਿਜ਼ਾਈਲਾਂ ਡਿੱਗੀਆਂ। ਉਧਰੋਂ ਅਮਰੀਕਾ ਨੇ ਵੀ ਨਾ ਉੱਤੇ ਹਮਲਾ ਕਰ ਦਿੱਤਾ, ਇਹਨਾਂ ਦੇ ਵੀ ਮਿਲਟਰੀ ਬੇਸਿਸ ਦੇ ਉੱਤੇ ਕਾਫੀ ਜਿਹੜਾ ਨੁਕਸਾਨ। ਇਰਾਨੀਆਂ ਕਹਿੰਦੇ ਅਸੀਂ ਕੀਤਾ, ਉਹਨਾਂ ਦੇ ਹਮਲਾ ਇਹਨਾਂ ਦੇ ਬੇਸ ਤੇ ਕੀਤਾ ਕਰਕੇ ਉਹਨਾਂ ਨੇ ਕੀਤਾ, ਉਹਨਾਂ ਨੇ ਕਰਦਾ। ਗੱਲ ਤਾਂ ਪਰ ਇੱਕ ਤਰ੍ਹਾਂ ਹੁਣ ਲੜਾਈ ਜਿਹੜੀ ਆ ਫੇਰ ਭੜਕ ਗਈ ਆ। ਕਾਰਨ ਉਹਦਾ ਇਹ ਆ ਵੀ ਸ਼ਰਤਾਂ ਜਿਹੜੀਆਂ ਆ ਦੋਨਾਂ ਦੀਆਂ ਬੜੀਆਂ ਹਾਰਡ ਆ, ਕਿਸੇ ਨੂੰ ਤਾਂ ਥੋੜਾ ਬਹੁਤਾ ਝੁਕਣਾ ਪੈਣਾ, ਤਾਂ ਹੀ ਸਮਝੌਤਾ ਕਿਸੇ ਪਾਸੇ ਹੋਣਾ। ਉਹਦਾ ਟਰੰਪ ਆ ਨਾ ਚੌਧਰੀ, ਜਿਹਨੇ ਵੀ ਸੱਪ ਦੇ ਮੂੰਹ 'ਚ ਕੋੜ ਖੇਡ ਲਈ, ਉਹ ਹੋ ਗਿਆ ਲਿਖਾਵੇ ਕਲਾਂਕੀ ਛੱਡੇ ਦਾ ਕੋੜੀ। ਹਾਂਜੀ, ਹੁਣ ਨਾ ਉਧਰ ਜੋਗਾ ਤੇ ਨਾ ਉਧਰ ਇਰਾਨ ਵਾਲੇ ਨੂੰ ਪਤਾ ਹੀ ਆ ਵੀ ਉਹਨਾਂ ਦੀ ਕੋਈ ਪਾਸੀ ਨਹੀਂ, ਹਾਂਜੀ, ਕਿ ਉਹਨਾਂ ਉੱਤੇ ਨਾ ਬੰਬ ਸਿੱਟਾ ਸ਼ੁਰੂ ਲੜਨਾ ਪਿਆ ਉਹਨਾਂ ਨੂੰ। ਹਾਂਜੀ, ਹੁਣ ਮੈਨੂੰ ਪਤਾ ਲੱਗਾ, ਮੈਂ ਪੜ੍ਹਦਾ ਸੀ ਕਿ ਰਸ਼ੀਆ ਵਾਲਿਆਂ ਨੇ ਉਹਨੇ ਆਪਣੀਆਂ ਨਵੀਆਂ ਮਿਸਾਲਾਂ ਜਿਹੜੀ ਐਂਟੀ ਪਲੇਨ ਹੁੰਦੀਆਂ ਨਾ, ਏਅਰਕ੍ਰਾਫਟ ਵਗੈਰਾ, ਗੰਨਾਂ ਵਗੈਰਾ, ਉਹ ਭੇਜ ਦਿੱਤੀਆਂ ਉੱਥੇ। ਕੁਛ ਨਾਲੇ ਹੋ ਗਿਆ ਜਿਹੜਾ ਜੰਗਬੰਦੀ ਦੇ ਵਿੱਚ OS-400 ਵਗੈਰਾ ਕਾਫੀ ਯੂਨਿਟ ਉੱਥੇ ਭੇਜ ਦਿੱਤੇ ਆ, ਤੇ ਨਾਲੇ ਉਹਨੂੰ ਦੇ ਰਹੇ ਆ ਮਿੰਟ ਦੀ ਇਨਫੋਰਮੇਸ਼ਨ। ਉਹ ਤੋਂ ਉਹਨਾਂ ਨੇ ਆਪਣੀ ਯੂਕਰੇਨ ਦੀ ਲੜਾਈ ਚੱਲਦੀ ਨਾ ਉਹਨਾਂ ਦੀ, ਹਾਂਜੀ, ਉਹਨਾਂ ਨੂੰ ਵੀ ਕਹਿ ਦਿੱਤਾ, ਅਮਰੀਕਾ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਏਦਾਂ ਕਰੋ, ਕਿਹੜੀ ਉਹਨਾਂ ਦੀ ਕੈਪੀਟਲ ਸਿਟੀ ਅੱਖੇ, ਹਾਂਜੀ, ਇੱਥੋਂ ਸਾਰੇ ਬਾਹਰ ਨਿਕਲ ਜਾਓ, ਅਸੀਂ ਹੁਣ ਤਬਾਹੀ ਮਚਾ ਦੇਣੀ ਇੱਥੇ, ਜਿੱਦਾਂ ਇਜ਼ਰਾਈਲ ਵਾਲੇ ਕਰਦੇ ਲੈਬਨਾਨ 'ਚ। ਹਾਂਜੀ, ਉਹਨਾਂ ਵੀ ਇਹ ਨਵਾਂ ਰਾਹ ਲੱਭ ਲਿਆ, ਅਸੀਂ ਤਬਾਹੀ ਮਚਾਉਣੀ ਆ। ਹੁਣ ਇਹ ਵੀ ਪ੍ਰੈਸ਼ਰ ਪੈ ਗਿਆ, ਉਧਰੋਂ ਮਿਡ ਟਰਮ ਇਲੈਕਸ਼ਨ ਹੋਣੇ ਆ ਅਮਰੀਕਾ ਦੇ ਵਿੱਚ। ਹਾਂਜੀ, ਮੈਨੂੰ ਲੱਗਦਾ ਵੀ ਟਰੰਪ ਨੇ ਇਹਨੇ ਪੁੱਠਾ ਪੰਗਾ ਲੈ ਲਿਆ, ਭੋਗ ਦੇ ਸਿੰਘਾਂ ਨੂੰ ਮਤਲਬ ਬਹੁਤ ਜ਼ਿਆਦਾ ਪੰਗਾ ਹੈ। ਹੁਣ ਉਹਨਾਂ ਨੇ ਪਹਿਲਾਂ ਦੇਖੋ ਇਰਾਨ ਨੇ ਇਹ ਕਿਹਾ ਵੀ ਸਾਡਾ ਪਹਿਲਾਂ ਜਿਹੜਾ ਬਿਲੀਅਨਸ ਡਾਲਰ ਪਿਆ ਪੁਰਾਣਾ ਹੀ ਨਹੀਂ ਸੀਜ਼ ਕੀਤਾ ਆ, ਹਾਂ ਛੱਡ ਦੇ, ਪਹਿਲਾਂ ਤਾਂ ਉਹ ਰਿਲੀਜ਼ ਕਰ। ਹਾਂ, ਜੇ ਇਹ ਉਹ ਪੈਸਾ ਛੱਡਦਾ, ਇੱਕ ਤਰ੍ਹਾਂ ਨਾਲ ਟਰੰਪ ਹਾਰ ਗਿਆ ਵੀ ਉਦੋਂ ਦਾ ਇਹ ਫਰੀਜ਼ ਪਿਆ, ਪੈਸਾ ਉੱਥੇ ਪਿਆ ਅਮਰੀਕਾ ਦੇ ਕੋਲ, ਉਹ ਦੇਣਾ ਪੈ ਗਿਆ, ਇੱਕ ਤਰ੍ਹਾਂ ਉਹ ਲੜਾਈ ਹਾਰ ਗਿਆ।
ਦੂਜੀ ਇਹ ਗੱਲ ਕਹਿ ਰਿਹਾ ਵੀ ਆ ਜਿਹੜਾ ਜਲ ਮਾਰ ਗਿਆ, ਜਲ ਡਮਰੂ ਜਿਹੜਾ ਹਾਰਮੋਨਸ ਉਹ ਕਹਿੰਦੇ ਪੱਧਰਾ ਕਰਦੇ, ਉਹ ਤਾਂ ਪਹਿਲੇ ਪੱਧਰਾ ਸੀ, ਜਾਣ ਕੇ ਤੁਸੀਂ ਬਲੌਕ ਕੀਤਾ ਪਹਿਲਾਂ ਤਾਂ ਬੜਾ ਵਧੀਆ। ਹੁਣ ਉਹਦੇ ਵਿੱਚ ਜੇ ਉਹ ਹੁਣ ਬਲੌਕ ਕਿਉਂ ਖੋਲ ਵੀ ਦਿੰਦਾ, ਲੋਕਾਂ ਨੇ ਇਹੀ ਕਹਿਣਾ ਵੀ ਇਹ ਕੀ ਤੂੰ ਵੱਡਾ ਕੰਮ ਕੀਤਾ, ਉਹ ਤਾਂ ਪਹਿਲਾਂ ਹੀ ਲੜਾਈ ਖੁੱਲਾ ਸੀ, ਇਹ ਕੋਈ ਵੱਡੀ ਗੱਲ ਨਹੀਂ। ਬੰਦ ਤੇ ਕਰਾਇਆ। ਦੂਜੀ ਇਹਨਾਂ ਦੀ ਇਹ ਸੀ ਵੀ ਤੁਸੀਂ ਨਿਊਕਲੀਅਰ ਜਿਹੜਾ ਆ ਬੰਦ ਕਰੋ। ਹਾਂ, ਉਹਦੇ ਲਈ ਉਹ ਅਜੇ ਤਿਆਰ ਨਹੀਂ, ਉਹ ਕਹਿੰਦੇ ਅਸੀਂ ਨਿਊਕਲੀਅਰ ਤੈਨੂੰ ਨਹੀਂ ਦੇਣਾ, ਇਹ ਕਹਿੰਦਾ ਵੀ ਸਾਨੂੰ ਦੇ। ਉਹ ਕਹਿੰਦਾ ਰਸ਼ੀਆ ਕਹਿੰਦਾ ਅਸੀਂ ਲੈ ਲੈਣੇ। ਹਾਂ, ਉਹਦੇ ਵਿੱਚ ਚੀਨ ਨਾਲ ਲੈਣਾ ਤਿਆਰ, ਉੱਤੇ ਉਹ ਸਮਰਪਿਤ ਹੋਣ ਨੂੰ ਤਿਆਰ ਆ, ਪਰ ਨਾਲ ਉਹ ਇਹ ਕਹਿੰਦੇ ਆ ਵੀ ਜਿੰਨਾ ਸਾਡਾ ਨੁਕਸਾਨ ਹੋਇਆ ਉਹਦਾ ਹਰਜਾਨਾ ਦੇ, ਨਹੀਂ ਤਾਂ ਅਸੀਂ ਇੱਥੇ ਟੋਲ ਲਾਉਣਾ। ਹੁਣ ਜੇ ਇਹ ਸ਼ਰਤਾਂ ਇਹਨਾਂ ਚੋਂ ਇੱਕ ਵੀ ਸ਼ਰਤ ਮੰਨਦਾ, ਉਹਦਾ ਮਤਲਬ ਆ ਟਰੰਪ ਹਾਰ ਗਿਆ। ਹੁਣ ਇਹਨੇ ਫਿਰ ਇੱਕ ਤੀਜੀ ਹੁਣ ਵਿੱਚ ਬਸੇੜਾ ਕੱਢਤਾ, ਹੁਣ ਇਹਨੇ ਇੱਕ ਅਬਰਾਹਿਮ ਅਕੋਰਡ ਲੈ ਕੇ ਆਂਦਾ। ਅੱਛਾ ਵਾਹ, ਉਹ ਵੀ ਲੈ ਕੇ ਆਂਦਾ ਤਾਂ ਉਹ ਕੀ ਆ ਕਿ ਅਬਰਾਹਿਮ ਧਰਮ ਜਿਹੜੇ ਆ ਜਿੱਦਾਂ ਆਪਣੇ ਦੇ ਪਿਛੋਕੜ ਇਹ ਆਪਣੇ ਕ੍ਰਿਸਚੀਅਨ ਦਾ ਮੁਸਲਮਾਨ ਦਾ ਸੇਮ ਆ। ਇਹ ਪਹਿਲਾਂ ਜੂਡਾ ਸੀਗੇ ਜਿਹਨੂੰ ਯਹੂਦੀ ਆ, ਯਹੂਦੀਆਂ ਤੋਂ ਬਾਅਦ ਫਿਰ ਇਹ ਕ੍ਰਿਸਚੀਅਨ ਬਣੇ ਆ, ਕ੍ਰਿਸਚੀਅਨਾਂ ਤੋਂ ਬਾਅਦ ਇਹ ਮੁਸਲਮਾਨ ਬਣੇ ਆ। ਇਹ ਤਿੰਨੇ ਇੱਕ ਲਾਈਨ ਦੇ ਵਿੱਚੋਂ ਚੱਲਦੇ ਆ, ਜਿੱਦਾਂ ਆਪਣੇ ਕਹਿ ਦਿੰਦੇ ਆ ਵੀ ਹਿੰਦੂਆਂ ਦੇ ਵਿੱਚੋਂ ਸਨਾਤਨ ਧਰਮ ਤੋਂ ਕਈ ਜਿਹੜੀਆਂ ਅੱਗੇ ਪ੍ਰਥਾਵਾਂ ਸ਼ਾਖਾਂ ਚੱਲੀਆਂ। ਹਾਂਜੀ, ਇਹ ਇੱਕੋ ਹੀ ਹੈਗੀਆਂ। ਉਹਨੇ ਇਹ 2020 ਦੇ ਵਿੱਚ ਪ੍ਰਪੋਜ਼ਲ ਰੱਖਿਆ ਸੀ। ਸਭ ਤੋਂ ਪਹਿਲਾਂ UAE ਜਿਹਨੂੰ ਹੁਣ ਦੁਬਈ ਕਹਿੰਦੇ, ਤਾਂ ਹੀ ਈਰਾਨ ਜਿਹੜਾ ਪਹਿਲਾਂ ਉਹਨੂੰ ਟਾਰਗੇਟ ਕਰਦਾ, ਤੇ ਦੂਜਾ ਬਹਿਰੀਨ। ਇਹ ਦੋਨਾਂ ਜਣਿਆਂ ਨੇ ਸਾਈਨ ਕੀਤਾ। ਉਹ ਚ ਕੀ ਸੀ ਕਿ ਇਜ਼ਰਾਈਲ ਨੂੰ ਜਿਹੜੀ ਆ ਸਹਿਮਤੀ ਮਾਨਤਾ ਦੇਣੀ ਆ, ਇੱਕ ਤਰ੍ਹਾਂ ਦੇ ਨਾਲ ਇਜ਼ਰਾਈਲ ਜਿਹੜਾ ਫਲਸਤੀਨੀਆਂ ਨੂੰ ਬਾਈਪਾਸ ਕਰ ਦੋ ਕਿ ਹੁਣ ਇਹ ਮੰਗ ਨਾ ਰੱਖੋ, ਕਿਉਂਕਿ ਜਿੰਨੇ ਮੁਸਲਿਮ ਕੰਟਰੀਜ਼ ਆ ਇਹਨਾਂ ਨੇ ਆਪਣੇ ਪਾਸਪੋਰਟਾਂ ਤੇ ਪਹਿਲਾਂ ਲਿਖਿਆ ਹੁੰਦਾ ਸੀ ਵੀ ਇਜ਼ਰਾਈਲ ਨੂੰ ਛੱਡ ਕੇ ਬਾਕੀ ਜਿੱਥੇ ਸਾਰੇ ਜਾ ਸਕਦੇ ਹਨ। ਉਸ ਤੋਂ ਬਾਅਦ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਇਹਨੇ ਵੀ ਤੁਸੀਂ ਜਿਹੜਾ ਇਹਦੇ ਨਾਲ ਟਰੈਵਲ ਵੀ ਕਰੋ, ਆਪਣੇ ਇੱਕ ਦੂਜੇ ਦੇ ਵਪਾਰ ਵੀ ਰਸਤੇ ਠੀਕ ਕਰੋ, ਇਜ਼ਰਾਈਲ ਦੇ ਨਾਲ ਮਾਨਤਾ ਦਿਓ। ਅਸਲੀ ਟਰੰਪ ਦੀ ਇਹ ਸੀ ਵੀ ਇਹਦੇ ਨਾਲ ਕੀ ਹੋਣਾ ਵੀ ਇੱਥੇ ਜਿਹੜਾ ਵਕਾਰ ਆ ਈਰਾਨ ਦਾ ਉਹ ਘਟਾਈਏ, ਈਰਾਨ ਨੇ ਇਕੱਲਾ ਰਹਿ ਜਾਣਾ, ਬਾਕੀ ਸਾਰਿਆਂ ਨੇ ਸਾਈਨ ਕਰ ਦੇਣੇ ਆ। ਬਾਅਦ ਚ ਮੰਨ ਵੀ ਗਏ, ਮੋਰੱਕੋ ਨੇ ਸਾਈਨ ਕਰਤੇ, ਸੁਡਾਨ ਨੇ ਕਰ ਦਿੱਤੇ, ਕਜ਼ਾਕਿਸਤਾਨ ਨੇ ਕਰ ਦਿੱਤੇ। ਇਹ ਕਿਹਾ ਜਾਂਦਾ ਵੀ ਇਹਨੇ ਬਾਕੀਆਂ ਤੋਂ ਵੀ ਹੁਣ ਸਾਈਨ ਕਰਵਾ ਲੈਣੇ। ਨਹੀਂ, ਪਾਕਿਸਤਾਨ ਨੇ ਜਵਾਬ ਦਿੱਤਾ, ਤੇ ਪਾਕਿਸਤਾਨ ਨੇ ਜਵਾਬ ਦਿੱਤਾ, ਸਾਊਦੀ ਅਰੇਬੀਆ ਨੇ ਜਵਾਬ ਦਿੱਤਾ ਨਹੀਂ ਉਹਨਾਂ ਨੇ ਟੀਵੀ ਦੇ ਉੱਤੇ ਆਣ ਕੇ ਸਾਹਮਣੇ। ਹਾਂ, ਉਹ ਦੇਣਾ ਪੈਣਾ ਸੀ ਤਾਂ ਅੱਜ ਤੱਕ ਉਹਨਾਂ ਦੀ ਲੜਾਈ ਪਾਕਿਸਤਾਨ ਕਿੱਦਾਂ ਕਰ ਦੇਵੇ। ਪਾਕਿਸਤਾਨ ਦਾ ਕਹਿਣਾ ਆ ਜਦ ਤੱਕ ਪੈਲਸਟਾਈਨ ਸਟੇਟ ਨਹੀਂ ਬਣਦੀ ਅਸੀਂ ਇੱਥੇ ਸਾਈਨ ਨਹੀਂ ਕਰਨੇ, ਉਹਨਾਂ ਕਰਨੇ ਵੀ ਨਹੀਂ, ਕਿਉਂਕਿ ਉਹਨਾਂ ਦੇ ਕੋਲ ਪਿੱਛੇ ਉਹਨਾਂ ਦੇ ਚਾਈਨਾ ਖੜਾ, ਰਸ਼ੀਆ ਖੜਾ। ਹਾਂ, ਹੁਣ ਇਹੀ ਆ ਉਹ ਪ੍ਰਭਾਵ ਘਟਾਉਣ ਦੇ ਲਈ। ਹੁਣ ਇਹ ਕਹਿੰਦਾ ਜੀ ਇਹਦੇ ਉੱਤੇ ਸਾਈਨ ਕਰ ਦੇਣ ਦੇਸ਼। ਜਿੱਦਾਂ ਤੁਸੀਂ ਹੁਣ ਗੱਲ ਕਹੀ ਆ, ਉਹਨਾਂ ਦੀ ਤਾਂ ਕੋਰ ਜਿਹੜੀ ਚੀਜ਼ ਆ ਫਿਲਾਸਫੀ, ਕੱਲ ਨੂੰ ਵੋਟਾਂ 'ਚ ਲੋਕਾਂ 'ਚ ਕਿੱਦਾਂ ਵੇਚਣਾ ਤੁਸੀਂ। ਅੱਜ ਜੇ ਸਾਈਨ ਕਰ ਵੀ ਦਿੰਦੇ ਆ, ਟਰੰਪ ਵੀ ਤਾਂ ਲੋਕਾਂ ਕਰਕੇ ਲੱਗਾ ਆ ਵੀ ਲੋਕਾਂ ਤੋਂ ਮੈਂ ਜਿੱਤਣਾ ਕਿੱਦਾਂ। ਇਹਦਾ ਮਤਲਬ ਕਹਿਣ ਦਾ ਆ ਵੀ ਜੇ ਤੂੰ ਚਾਰ ਜੁੱਤੀਆਂ ਪੈ ਗਈਆਂ ਕਿਸੇ ਪਾਸੇ ਦੂਜੀ ਤਰ੍ਹਾਂ ਮੈਨੂੰ ਕੁਝ ਫਾਇਦਾ ਹੋ ਜਾਏ, ਕਹਿਣ ਦਾ ਬਣਾ ਮੈਂ ਆਹ ਕੀਤਾ ਹੁਣ ਜੰਗ ਜਿੱਤਣ ਦੇ ਮਤਲਬ ਜੋ ਤੁਸੀਂ ਕਿਸੇ ਹਵਾਲਾ ਕਰਦੇ ਨਾ, ਤੁਹਾਡੇ ਕੋਈ ਟੀਚੇ ਹੁੰਦੇ ਆ। ਇਹਦਾ ਟੀਚਾ ਸੀ, ਪਹਿਲਾ ਟੀਚਾ ਕਿ ਈਰਾਨ ਨੂੰ ਖਤਮ ਕਰਨਾ ਤੇ ਉਹਦੇ ਰਜੀਮ ਚੇਂਜ ਕਰਨੀ ਹੈ, ਗਵਰਨਮੈਂਟ ਹੀ ਬਦਲ ਦੇਣੀ ਹੈ। ਦੂਜੀ ਉਹਨੂੰ ਐਟੋਮਿਕ ਜਿਹੜਾ ਬੰਬ ਨਹੀਂ ਬਣਾਉਂਦਾ, ਯੂਰੇਨੀਅਮ ਤੋਂ ਖਤਮ ਕਰਨਾ, ਉਹ ਟੈਕਨੋਲੋਜੀ ਫਿਨਿਸ਼ ਕਰਨੀ ਹੈ। ਤੀਜਾ ਸੀਗਾ ਬਾਅਦ ਬਣਿਆ ਵੀ ਸਟੇਟ ਆਫ ਹਾਰਮੋਨ ਜਿਹੜੀ ਉਹ ਬਾਅਦ ਗੱਲ ਪੈ ਗਿਆ। ਉਹ ਤਿੰਨੇ ਹੀ ਨਹੀਂ ਪੂਰੀਆਂ ਹੋ ਰਹੀਆਂ। ਅਗਰ ਤਿੰਨੇ ਪੂਰੀਆਂ ਹੋਣ ਤੋਂ ਬਿਨਾਂ ਉਹ ਜਾਂਦਾ ਤਾਂ ਫਿਰ ਜਿੱਤਿਆ ਕਿਧਰੋਂ, ਹਾਰੇ ਹੀ ਉਹ ਤਾਂ ਫਿਰ ਲੜਾਈ ਦੇ ਵਿੱਚ ਹਥਿਆਰ ਡਿੱਗਦੇ ਹੁੰਦੇ, ਬੰਬ ਵੀ ਡਿੱਗਦੇ ਆ ਤੇ ਬਿਲਡਿੰਗਾਂ ਵੀ ਡਿੱਗਦੀਆਂ, ਜਹਾਜ਼ ਵੀ ਰਹਿੰਦੇ। ਮੈਂ ਤਾਂ ਕਹਿੰਦਾ ਤਾਂ ਇਹ ਵੈਸੇ ਤਾਂ ਜਿੱਤ ਗਿਆ ਇੱਕ ਚੀਜ਼ ਦੇ ਵਿੱਚ ਤਾਂ, ਜਿਹੜੀ ਐਪਸਟਾਈਨ ਫਾਈਲ ਵਾਲਾ ਜਿਹੜਾ ਸਾਰਾ ਰੌਲਾ ਸੀ ਜਿਹਦੇ ਵਿੱਚ ਜੋ ਮੁੱਦਾ ਸੀ ਉਹ ਨੇ ਸ਼ਾਂਤ ਕਰ ਲਿਆ ਆਪਣੇ ਵਾਲੀ ਸਾਈਡ ਤੋਂ, ਉਹ ਹੁਣ ਇੰਨਾ ਨਹੀਂ ਫੈਲਦਾ ਪਿਆ। ਤੈਨੂੰ ਲਵੀ ਗੱਲ ਦੱਸਾਂ, ਦੇਖ ਇਹਦੇ 3 ਕਿਸਾਨ ਰਹਿ ਗਏ। ਹਾਂ, ਇਹ ਵੀ ਹੈ। ਪਹਿਲੋਂ ਗੱਲ ਇਹਦੀ ਖੁੰਬ ਇੱਥੇ ਠੱਪੀ ਜਾਣੀਆਂ, ਦੇਖੀ ਜਾਣੀ, ਮੇਰੀ ਗੱਲ ਯਾਦ ਰੱਖੀ, ਖੁੰਬ ਠੱਪ ਹੋ ਜਾਣੀ ਇਹਦੀ। ਹੁਣ ਇਹਨੂੰ ਉਹ ਚੀਜ਼ਾਂ ਮੰਗਦਾ ਨਹੀਂ ਮਿਲਣੀਆਂ। ਉਹ ਟਾਈਮ ਲੰਘ ਗਿਆ, ਟਾਈਮ ਬਹੁਤ ਲੱਗਾ, ਜਦ ਉਦੋਂ ਲੱਗਾ ਰਹਿੰਦਾ, ਟਾਈਮ ਲੰਘ ਗਿਆ। ਜਦੋਂ ਬੰਦਾ ਡਾਊਨ ਹੁੰਦਾ ਨਾ ਤੇ ਫਿਰ ਸਾਰੇ ਆ ਕੇ ਕਹਿੰਦੇ ਢਾਵਾ ਇਹਨੂੰ, ਲਾਓ 76 ਫੇਰ ਉਹਦੇ। ਜਿਹੜੇ ਹੁਣ ਮਿਡ ਟਰਮ ਇਲੈਕਸ਼ਨ ਹੋਣੇ ਆ, ਤੂੰ ਮੇਰੀ ਗੱਲ ਯਾਦ ਰੱਖੀ, ਅਮਰੀਕਾ ਦੇ ਵਿੱਚ ਡੈਮੋਕ੍ਰੇਟ ਵਾਲੇ ਜਿਹੜੇ ਆ ਉਹ ਚੁੱਪ ਕੀਤੇ ਬੀਬੀ ਬਣ ਕੇ ਬੈਠੇ ਆ, ਉਹਨਾਂ ਜਿੱਤ ਜਾਣਾ। ਜਿੰਨੇ ਵੀ ਫੈਸਲੇ ਕਰਨੇ ਆ ਉਹਨਾਂ ਸੈਨੇਟ ਵਿੱਚ ਉੱਪਰ ਉਹਨੂੰ ਪਾਸ ਨਹੀਂ ਹੋਣ ਦੇਣੇ, ਕਾਂਗਰਸ ਵਿੱਚ ਨਹੀਂ ਕੱਢੀ ਦੇਣੀ। ਠੀਕ ਹੈ। ਤੇ ਬਾਅਦ ਦੇ ਵਿੱਚ ਜਦੋਂ ਲਿੱਥਾ ਨਾ ਪ੍ਰੈਜ਼ੀਡੈਂਟ ਤੋਂ, ਇਹਦੇ ਉੱਤੇ ਸਾਰੇ ਮੁਕੱਦਮੇ ਚੱਲਣੇ ਆ, ਵਿੱਚ ਐਪਸਟੀਨ ਵਾਲਾ, ਬਾਕੀ ਤੇ ਰਹਿੰਦੇ ਹੁੰਦੇ ਨੇ। ਇਹ ਗੱਲ ਉਹਨੂੰ ਇਹਨੇ ਪੈਸੇ ਬਣਾਏ ਬਹੁਤ ਆ, ਇਹਨੇ ਆਪਣੇ ਆਪ ਨੂੰ ਮਾਫ ਕਰ ਸਕਦਾ। ਜਾਣ ਲੱਗੇ ਪ੍ਰੈਜ਼ੀਡੈਂਟ ਕੀ ਕਰਦੇ ਕਈ ਵਾਰੀ, ਇਹ ਆਪ ਨੂੰ ਐਮਐਸਟੀ ਦੇ ਜਾਂਦੇ ਆ, ਇਹਨੂੰ ਵੀ ਕਰਨੀ ਆ।
ਪਰ ਮੇਰਾ ਖਿਆਲ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਦਾਲ ਥੱਲੇ ਲੈਣਾ ਜ਼ਰੂਰ ਹੈ ਇਹ ਗੱਲ ਮੇਰੀ ਯਾਦ ਰੱਖਿਓ। ਏਦਾਂ ਕਰਿਓ ਗੱਲਾਂ ਕਰਦੇ ਕਰਦੇ ਬਹੁਤ ਨਿਕਲ ਗਿਆ। ਘਰ ਚਲੀਏ, ਮੌਸਮ ਵੀ ਮਾੜਾ ਮਾੜਾ ਬਦਲ ਗਿਆ ਹੁਣ। ਚਲੋ 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 ਆਪਾਂ ਚੱਲੀਏ ਮਾੜਾ ਜਿਹਾ ਘਰ ਜਾ ਕੇ ਪਾਣੀ ਪੂਣੀ